अस्सलाम वालेकुम। देखें जी, पैसा तो ये लोग कमा रहे हैं, किसानों ने आज तक क्या कमाया? कुछ भी नहीं। आज तक किसानों ने कोई शै नहीं कमाई। खूह की मिट्टी खूह ਨੂੰ ਲਾਉਂਦੇ ਰਹੇ। ਤੇ ਆਹ ਦੇਖੋ ਜੀ, ਆਹ ਲੋਕਾਂ ਨੇ ਕਲੋਨੀਆਂ ਕੱਟ ਕੇ ਜ਼ਰਾਈ ਜ਼ਮੀਨਾਂ ਦੇ ਵਿੱਚ ਪੈਸੇ ਛਾਪ ਰਹੇ ਆ। ਕਦੇ ਸੁਣਿਆ ਸੀ ਵੀ ਮਰਲੇ ਕਰੋੜਾਂ ਦੇ ਵਿਕ ਗਏ? ਇੱਥੇ ਮਰਲੇ ਕਰੋੜਾਂ ਦੇ ਵਿਕ ਗਏ। ਇਹ ਉਹ ਬਦਕਿਸਮਤ ਮੁਲਕ ਆ ਜਿੱਥੇ ਮਰਲੇ ਕਰੋ। ਤੇ ਅੱਜ ਮੈਂ ਸੁਣ ਰਿਹਾ ਸੀ ਕਿਸਾਨ ਫਰਮਾ ਰਹੇ ਸੀ ਜੀ, ਅਸੀਂ ਜਿਹੜਾ ਨਾ ਗੰਦਮ ਹੁਣ ਨਹੀਂ ਕਾਸ਼ਤ ਕਰਨੀ। ਤੁਸੀਂ ਕਰਨੀ ਹੈ, ਫਿਰ ਤੁਹਾਨੂੰ ਫਿਰ ਜਦੋਂ ਕਿਸਾਨਾਂ ਨੂੰ ਮਿਲ ਗਏ ਨਾ ਉਹ ਲੋਲੀਪੌਪ, ਕਿਸੇ ਨੂੰ ਕੋਈ ਗ੍ਰੀਨ ਟਰੈਕਟਰ ਮਿਲ ਗਿਆ, ਕਿਸੇ ਨੂੰ ਕੋਈ ਗੱਡੀ ਗੁੱਡੀ ਮਿਲ ਗਈ, ਕਿਉਂਕਿ ਇਸ ਮੁਲਕ 'ਚ ਰਹਿਣ ਵਾਲੇ ਵੀ ਕੁੱਤੇ ਆ। ਜਿੱਧਰੋਂ ਹੱਡੀ ਮਿਲ ਗਈ ਉਧਰ ਭੱਜ ਪੈਣਾ ਇਹਨਾਂ ਨੇ। ਜੇ ਅੱਜ ਇਲੈਕਸ਼ਨ ਅਨਾਊਂਸ ਹੋ ਜਾਵੇ, ਇਹ ਦੇਗਾਂ ਦੇ ਪਿੱਛੇ ਭੱਜੇ ਫਿਰਦੇ ਹੋਣੇ ਆ। ਇਹਨਾਂ ਨੇ ਦੇਗਾਂ ਜਿਹੜੀਆਂ ਨਾ ਉਹ ਚਾਵਲਾਂ ਦੇ ਪਿੱਛੇ ਭੱਜੇ ਹੋਣਾ, ਇੱਕ ਇੱਕ ਪਲੇਟ ਦੇ ਪਿੱਛੇ ਲੜਨ ਮਰਨ ਨੂੰ ਹੋਣਾ। ਨਾ ਇਹਨਾਂ ਦੀ ਹਕੂਮਤ ਬਣਨੀ, ਨਾ ਲੈਣ ਨਾ ਦੇਣ। ਬਈ ਵੋਟ ਦੀ ਵੀ ਕੋਈ ਅਹਿਮੀਅਤ ਨਹੀਂ ਹੈਗੀ, ਨਾ ਕੋਈ ਵੋਟ ਦੀ ਅਹਿਮੀਅਤ, ਨਾ ਲੈਣ ਨਾ ਦੇਣ। ਉਹਦੇ ਬਾਵਜੂਦ ਇਹਨਾਂ ਨੇ ਭੱਜਣਾ। ਇਹਨਾਂ ਨੇ ਭੱਜ ਕੇ ਜਿਹੜਾ ਨਾ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੀਆਂ ਨਾਅਰੇ ਲਾਣੇ ਆ। ਇਹ ਉਹ ਆਵਾਮ ਆ। ਇਹਨਾਂ ਨੂੰ ਇੱਕ ਦਫਾ ਗ੍ਰੀਨ ਟਰੈਕਟਰ ਕਿਸੇ ਇੱਕ ਨੂੰ ਮਿਲ ਗਿਆ ਨਾ ਤੇ 100 ਪਿੰਡ ਨੇ ਗੰਦਮ ਲਾਣੀ ਆ। ਉਹਨਾਂ ਨੇ ਨਹੀਂ ਪਿੱਛੇ ਹਟਣਾ। ਹਾਂ ਵੀ ਇਸ ਦਫਾ ਨਹੀਂ ਤਾਂ ਰੇਟ ਤਾਂ ਚੜ੍ਹਨਾ ਹੀ ਚੜ੍ਹਨਾ ਨਾ। ਇਸ ਮੁਲਕ 'ਚ ਗੰਦਮ ਦਾ ਤਹਈਆ ਅਗਰ ਕਿਸਾਨ ਕਰ ਲਵੇ ਨਾ ਕਿ ਭਾਈ ਅਸੀਂ ਲਾਣੀ ਨਹੀਂ, ਏਕਾ ਕਰ ਲੈਣ। ਪਹਿਲਾਂ ਤਾਂ ਸਾਡੇ 'ਚ ਏਕਾ ਹੀ ਨਹੀਂ, ਕਿਉਂਕਿ ਕਿਸਾਨਾਂ ਦੀਆਂ ਯੂਨੀਅਨਾਂ ਦੇ ਵਿੱਚ ਵੀ ਉਹ ਅਸ਼ਰਾਫੀਆ ਵੜੇ ਹੋਏ ਆ। ਇਸ ਮੁਲਕ ਦੇ ਵਿੱਚ ਕਰੋੜ ਰੁਪਏ ਮਣ 'ਤੇ ਵੀ ਗੰਦਮ ਚਲੀ ਜਾਵੇ ਨਾ, ਗੰਦਮ ਨਹੀਂ ਲਾਣੀ। ਇਹ ਮੁਲਕ ਬਾਹਰੋਂ ਲੈ ਕੇ ਆਵੇ, ਇਹਨੂੰ ਇਹ ਕਾਬਲ ਹੀ ਇਸ ਚੀਜ਼ ਦੇ ਆ ਕਿ ਇਹ ਬਾਹਰੋਂ ਲੈ ਕੇ ਆਣ, ਵੇਚਣ, ਇੱਥੇ ਲਿਆ ਕੇ ਇਸ ਕੌਮ ਨੂੰ ਵੇਚਣ, ਇਹ ਕੌਮ ਲਵੇ। ਮੈਨੂੰ ਤਾਂ ਹੈਰਤ ਇਹ ਆ ਵੀ ਅੱਲਾ ਦੇ ਬੰਦੇ ਉਹ ਸਾਡੇ ਤੋਂ 1 ਸਾਲ ਗੰਦਮ 2100 ਨਾਲ ਲੈ ਕੇ ਮੁੜ ਕੇ ਬੀ ਲੈਣ ਗਏ, ਸਾਨੂੰ 5500 ਨਾਲ ਦਿੱਤਾ ਉਹਨਾਂ ਨੇ। ਅਸੀਂ ਉਸੇ ਸਾਲ ਲਾਣੀ ਛੱਡ ਦਿੱਤੀ ਸੀ ਕਿ ਨਹੀਂ ਲਾਣੀ, ਚਾਹੇ ਰੇਟ ਜਿੰਨਾ ਮਰਜ਼ੀ ਚਲਾ ਜਾਵੇ, ਅਸੀਂ ਨਹੀਂ ਲਾਣੀ। ਕੋਈ ਐਡੇ ਕੋਈ ਬਦਬਖਤ ਸੀ ਕਿ ਸਾਡੀ ਚੀਜ਼ ਸਾਨੂੰ 5500 'ਚ ਵਾਪਸੀ ਮੋੜੀ। ਉਹ ਗੱਟੂ ਚੇਂਜ ਕਰ ਦਿੱਤਾ, 40 ਦਾ ਗੱਟੂ ਚੇਂਜ ਕਰਕੇ ਸਾਨੂੰ ਜੀ 5500 'ਚ ਵਾਪਸ ਦੇ ਦਿੱਤੀ। ਇਹ ਉਹ ਕਿਸਾਨ ਆ ਇੱਥੇ, ਇਹਨਾਂ ਦਾ ਕੋਈ ਏਕਾ ਨਹੀਂ। ਮੈਂ ਨਹੀਂ ਲਾਣੀ ਤਾਂ ਅਗਲੇ 10 ਨੇ ਲਾ ਲੈਣੀ। ਉਹਨਾਂ ਨੇ ਕਹਿਣਾ ਹਾਂ ਜੀ ਲਾਣੀ ਆ, ਰੇਟ ਵੱਧ ਜਾਣਾ। ਇਹ ਤਾਂ ਚਵਲ ਆ, ਇਹ ਤਾਂ ਪਾਗਲ ਆ, ਇਹਨੂੰ ਪਤਾ ਹੀ ਕੁਛ ਨਹੀਂ। ਜਦੋਂ ਤੱਕ ਸਾਡੇ ਅੰਦਰੋਂ ਇਹ ਚੀਜ਼ਾਂ ਨਹੀਂ ਮੁੱਕਦੀਆਂ ਨਾ, ਅਸੀਂ ਉਸ ਟਾਈਮ ਤੱਕ ਤਰੱਕੀ ਨਹੀਂ ਕਰ ਸਕਦੇ। ਕਦੇ ਸਾਡੀ ਤਰੱਕੀ ਹੋ ਹੀ ਨਹੀਂ ਸਕਦੀ ਨਾ। ਇਹ ਮੁਲਕ ਤਾਂ ਵੈਸੇ ਤਰੱਕੀ ਦੇ ਕਾਬਲ ਹੀ ਨਹੀਂ ਹੈਗਾ। ਉਹ ਜਿਹੜੀਆਂ ਰੋਜ਼ ਲੋਲੀਪੌਪ ਦੇ ਦਿੰਦੇ ਆ ਨਾ ਆ ਕੇ ਯੂਟਿਊਬਰ ਅਤੇ ਉਹ 2 ਟਕੇ ਦੇ ਵਿਕੇ ਹੋਏ ਸਹਾਫੀ। ਇਹ ਪਹਿਲੀ ਗੱਲ ਮੇਰੇ ਹਿਸਾਬ ਦੇ ਵਿੱਚ ਜਿਹੜੀ ਸਾਡੀ ਹਿਸਟਰੀ ਲਿਖੀ ਹੋਈ ਨਾ, ਜਿਹੜੀ ਸਾਨੂੰ ਉਹ ਕੀ ਕਹਿੰਦੇ ਆ ਪਹਿਲੀ ਦੂਸਰੀ ਕਲਾਸ 'ਚੋਂ ਪੜ੍ਹਾਉਣੀ ਸ਼ੁਰੂ ਕਰ ਦਿੰਦੇ ਆ ਨਾ, ਉਹ ਗਲਤ ਆ। ਪਹਿਲੇ ਤਾਂ ਹਿਸਟਰੀ ਠੀਕ ਕਰਨ। ਇਸ ਹਿਸਟਰੀ ਦੇ ਵਿੱਚ ਇਹ ਆ ਵੀ ਕਾਇਦੇ ਆਜ਼ਮ ਨੇ ਪਹਿਲੇ ਤਾਂ ਬਣਾਇਆ ਕਿਉਂ ਮੁਲਕ? ਸਭ ਤੋਂ ਪਹਿਲੇ ਤਾਂ ਨਾ ਅਹਿਲ ਸੀ ਉਹ। ਉਹਦੀ ਵਜ੍ਹਾ ਇਹ ਸੀ ਕਿ ਅੱਲਾ ਦੇ ਬੰਦੇ ਉਹ ਪੂਰੇ ਬਰੇ ਸਗੀਰ ਦੇ ਵਿੱਚ ਮੁਸਲਮਾਨਾਂ ਦੀ ਹਕੂਮਤ ਬਣ ਸਕਦੀ ਸੀ। ਅੰਗਰੇਜ਼ ਇੱਥੋਂ ਚਲਾ ਜਾਂਦਾ ਤਾ, ਨਾ ਐਡਾ ਖੂਨ ਖਰਾਬਾ ਹੁੰਦਾ, ਨਾ ਇੰਨੇ ਲੋਕ ਮਰਦੇ। ਅਗਰ ਉਹ ਇੱਕ ਕਾਬਲ ਸਿਆਸਤਦਾਨ ਹੁੰਦਾ ਨਾ, ਐਡੇ ਲੋਕ ਮਰਨੇ ਹੀ ਨਹੀਂ ਸੀ ਜਿੰਨੇ ਲੋਕ ਕਤਲੋ ਗਾਰਤ ਹੋਈ ਦੋਵਾਂ ਸਾਈਡਾਂ 'ਤੇ। ਉਹ ਗੋਰੇ ਨੇ ਸਾਨੂੰ ਡਿਵਾਈਡ ਰੂਲ ਲਾਇਆ, ਅਸੀਂ ਜੀ ਭੱਜ ਪਏ ਪਾਕਿਸਤਾਨ ਲੈਣ, ਇੰਡੀਅਨ ਭੱਜ ਪਏ ਇੰਡੀਆ ਲੈਣ। ਖੂਨ ਖਰਾਬਾ ਆਮ ਆਵਾਮ ਦਾ ਹੋਇਆ ਵਿੱਚ। ਅਗਰ ਪਾਕਿਸਤਾਨ ਨਾ ਲੈਂਦੇ, ਇਹ ਇੱਕੋ ਹੀ ਮੁਲਕ ਹੁੰਦਾ। ਅੱਜ ਅਕਸਰ ਜਮਹੂਰੀਅਤ ਹੁੰਦੀ, ਔਰ ਜਿਹਨੂੰ ਸਹੀ ਜਮਹੂਰੀਅਤ ਕਹਿੰਦੇ ਉਹ ਹੁੰਦੀ, ਇਲੈਕਸ਼ਨ ਹੁੰਦਾ ਇੱਥੇ, ਤੇ ਮੁਸਲਮਾਨਾਂ ਦੀ ਹਕੂਮਤ ਹੋਣੀ ਸੀ ਨਾ, ਕਿਉਂਕਿ ਅਕਸਰੀਅਤ ਮੁਸਲਮਾਨਾਂ ਦੀ ਸੀ। ਤੁਸੀਂ ਅੱਜ ਵੀ ਦੇਖ ਲਓ, ਬੰਗਲਾਦੇਸ਼ ਮੁਸਲਮਾਨ, ਪਾਕਿਸਤਾਨ ਮੁਸਲਮਾਨ, ਇੰਡੀਆ ਦੇ ਵਿੱਚ ਮੁਸਲਮਾਨ ਕਿੰਨੇ ਆ? ਅਕਸਰੀਅਤ ਕਿਹਦੀ ਹੋਣੀ ਸੀ? ਹਿੰਦੂ ਅਕਲੀਅਤ ਵਿੱਚ ਹੋਣੇ ਸੀ। ਲੇਕਿਨ ਉਹਨੇ ਭਾਈ ਕਿਹਾ ਮੈਂ ਲੈਣਾ ਹੀ ਪਾਕਿਸਤਾਨ ਆ। ਇਹੋ ਜਿਹਾ ਪਾਕਿਸਤਾਨ ਸਾਨੂੰ ਦੇ ਦਿੱਤਾ ਜਿਹਦੀ ਤਰੱਕੀ ਦੀ ਕੋਈ ਮੰਜ਼ਿਲ ਨਹੀਂ। 75 ਸਾਲਾਂ ਤੋਂ ਮਰ ਗਏ ਆ ਅਸੀਂ, ਡੁੱਬ ਗਏ ਆ ਅਸੀਂ। ਹਰ ਜਗ੍ਹਾ ਸਲਾਬ ਦੇ ਵਿੱਚ ਰੁੜੇ ਪਏ ਆ। ਜਗ੍ਹਾ ਜਗ੍ਹਾ ਕਲੋਨੀਆਂ ਦੇ ਵਿੱਚ 9-9 ਫੁੱਟ ਤੱਕ ਪਾਣੀ ਖੜਾ। ਫਿਰ ਸਾਨੂੰ ਸ਼ਰਮ ਹਯਾ ਨਹੀਂ ਆਉਂਦੀ
ਨਾ ਸਾਡੇ ਅਦਾਰਿਆਂ ਨੂੰ ਆਉਂਦੀ ਆ। ਜਿਨ੍ਹਾਂ ਨੇ ਉਹੀ ਲੋਕ ਜਿਨ੍ਹਾਂ ਨੇ ਅੱਲਾ ਦੇ ਬੰਦੇ ਨਕਸ਼ੇ ਪਾਸ ਕੀਤੇ ਕਲੋਨੀਆਂ ਦੇ ਉਹੀ ਲੋਕ ਰਿਟਾਇਰ ਹੋ ਕੇ ਹੁਣ ਸਾਡੇ ਸਿਰਾਂ ਤੇ ਬੈਠੇ ਆ। ਉਹ ਕਹਿੰਦੇ ਜੀ ਅਸੀਂ ਮੁਲਕ ਦੀ ਖਿਦਮਤ ਕੀਤੀ ਆ। ਉਹਨਾਂ ਨੂੰ ਫੜ ਕੇ ਦੇਣ ਨਾ ਫਾਂਸੀਆਂ, ਫਿਰ ਤਾਂ ਕਹੀਏ ਵੀ ਮੁਲਕ ਤਰੱਕੀ 'ਚ ਜਾ ਰਿਹਾ, ਤਾਂ ਕਿ ਅੱਗੇ ਆਉਣ ਵਾਲੀ ਨਸਲ ਨੂੰ ਵੀ ਪਤਾ ਲੱਗੇ। ਅੱਜ ਜਿਹੜੇ ਲੋਕ ਡੁੱਬਦੇ ਫਿਰਦੇ ਆ ਪਾਣੀ 'ਚ, ਹਰ ਸਾਲ ਇੰਨੇ ਲੋਕ ਮਰ ਜਾਂਦੇ ਆ, ਇਹਨਾਂ ਦੇ ਜ਼ਿੰਮੇਵਾਰ ਇਹ ਲੋਕ ਆ, ਇਹ ਸਰਕਾਰੀ ਲੋਕ ਆ। ਇਹਨਾਂ ਨੂੰ ਫੜਿਆ ਜਾਵੇ, ਔਰ ਇਹਨਾਂ ਨੂੰ ਕੋਈ ਨਹੀਂ ਫੜੇਗਾ। ਇਸ ਸਾਈਡ ਤੇ ਕਿਸੇ ਬੰਦੇ ਨੇ ਨਹੀਂ ਜਾਣਾ। ਸਭ ਤੋਂ ਪਹਿਲੇ ਤਾਂ ਇਹ ਹਿਸਟਰੀ ਆਪਣੀ ਠੀਕ ਕਰਨ। ਔਰ ਦੂਸਰੀ ਗੱਲ, ਸਾਡਾ ਕੋਈ ਜਨਰਲ ਸਾਹਿਬ ਬਿਮਾਰ ਹੋ ਜਾਵੇ, ਐਡੇ ਪ੍ਰੋਟੋਕੋਲ ਨਾਲ ਹਸਪਤਾਲਾਂ ਜਾਂਦੇ ਆ ਉਹ। ਸਾਡਾ ਕੋਈ ਵਜ਼ੀਰ ਆਜ਼ਮ, ਕੋਈ ਵਜ਼ੀਰ ਆਲਾ ਬਿਮਾਰ ਹੋ ਜਾਵੇ, ਉਹ ਪਹੁੰਚ ਜਾਂਦਾ ਜੀ ਲੰਡਨ। ਉਰੇ ਪਰੇ ਉਹਨੂੰ ਹਸਪਤਾਲ ਨਹੀਂ ਹੈਗਾ ਨੇੜੇ ਤੇੜੇ ਬਣੇ ਹੋਏ ਜਿਹਦੇ 'ਚ ਉਹ ਇਲਾਜ ਕਰਾਵੇ। ਅਤੇ ਬਲੋਚਿਸਤਾਨ ਐਡਾ ਪਸਮਾਨਦਾ ਇਲਾਕਾ ਕਿ ਉੱਥੇ ਕੈਦ ਆਜ਼ਮ ਨੂੰ ਭੇਜਤਾ ਜੀ ਇਲਾਜ ਕਰਾਉਣ ਜ਼ਿਆਰਤ ਦੇ ਵਿੱਚ, ਜਿੱਥੇ ਅੱਜ ਦੇ ਦੌਰ ਵਿੱਚ ਵੀ 2025 ਦੇ ਵਿੱਚ ਵੀ 47 ਨੂੰ ਛੱਡ ਕੇ 2025 ਦੇਖੋ ਵੀ 2025 'ਚ ਵੀ ਤੁਸੀਂ ਜ਼ਿਆਰਤ ਚਲੇ ਜਾਓ ਨਾ, ਕੋਈ ਚੰਗਾ ਹਸਪਤਾਲ ਨਹੀਂ। ਬਲੋਚਿਸਤਾਨ ਦੇ ਬੇਸ਼ਤਰ ਲੋਕ ਜਿਹੜੇ ਆ ਉਹ DG ਖਾਨ ਆਉਂਦੇ ਆ ਇਲਾਜ ਵਾਸਤੇ, ਕਿਉਂਕਿ ਉੱਥੇ ਕੋਈ ਚੰਗੇ ਹਸਪਤਾਲ ਹੈਗੇ ਨਹੀਂ। ਉਹ ਜਨਾਬ ਸਾਹਿਬ ਹੋਣੀ ਜਾ ਰਹੇ ਸੀ ਜ਼ਿਆਰਤ ਇਲਾਜ ਕਰਵਾਉਣ, ਔਰ ਫਿਰ ਫਾਤਮਾ ਜਨਾਨ ਆ ਇੱਥੇ ਕੀ ਕੁਛ ਨਹੀਂ ਹੋਇਆ। ਠੀਕ ਆ, ਅਸੀਂ ਆ ਉਹ ਮੁਲਕ, ਔਰ ਅਸੀਂ ਆਪਣੀ ਪਹਿਲੇ ਹਿਸਟਰੀ ਠੀਕ ਕਰੀਏ। ਅੱਜ ਕੋਈ ਮਰੀਮ ਨਵਾਜ਼ ਜਾਂ ਨਵਾਜ਼ ਸ਼ਰੀਫ ਦੇ ਪਲੇਟਲੈਟਸ ਜ਼ਿਆਰਤ 'ਚ ਕਿਉਂ ਨਹੀਂ ਪਏ? ਜ਼ਿਆਰਤ 'ਚ ਹਸਪਤਾਲ ਮੁੱਕ ਗਏ ਸੀ। ਅਗਰ ਕੈਦ ਆਜ਼ਮ ਨੂੰ ਉਸ ਦੌਰ ਤੁਸੀਂ ਭੇਜਦੇ ਸੀ, ਅੱਜ ਦੇ ਦੌਰ ਤਾਂ ਉਹ ਅਮਰੀਕਾ ਤੋਂ ਅੱਗੇ ਜਾਣਾ ਚਾਹੀਦਾ, ਜ਼ਿਆਰਤ ਨਹੀਂ ਗਿਆ। ਔਰ ਇਸ ਮੁਲਕ 'ਤੇ ਜਿਹਨੇ ਅਹਿਸਾਨ ਕੀਤਾ ਉਹ ਕੁੱਤੇ ਦੀ ਮੌਤ ਹੀ ਮਰਿਆ। ਡਾਕਟਰ ਅਬਦੁਲ ਕਦੀਰ ਨਾਲ ਇਹਨਾਂ ਨੇ ਕਿਆ ਕੁਛ ਨਹੀਂ ਕੀਤਾ। ਬਾਅਦ ਦੇ ਵਿੱਚ ਉਹਨੂੰ ਗਾਰਡ ਆਫ ਆਨਰ ਦੇ ਕੇ ਜੀ ਫੈਸਲ ਮਸਜਿਦ ਦਫਨ ਕਰ ਦੇਣਾ ਸੀ। ਬਸ ਉਹ ਜਿਵੇਂ ਕਹਿੰਦੇ ਆ, ਜੀਂਦਿਆਂ ਨੂੰ ਪਾਣੀ ਪੁੱਛਣਾ ਨਹੀਂ, ਮਰਿਆਂ ਦੇ ਪਿੱਛੇ 100 ਦੇਗਾਂ ਲਾ ਲੈਣੀਆਂ। ਬਸ ਇਹ ਸਾਡਾ ਕੰਮ ਆ। ਸਾਡੀ ਨਾ ਹਿਸਟਰੀ ਸਹੀ, ਨਾ ਸਾਡਾ ਐਜੂਕੇਸ਼ਨ ਸਿਸਟਮ ਠੀਕ, ਨਾ ਸਾਡਾ ਕੋਈ ਸਿਸਟਮ ਠੀਕ, ਗੌਰਮੈਂਟ ਦਾ ਕੋਈ ਸਿਸਟਮ। ਅੱਛਾ, ਦੂਸਰੀ ਗੱਲ ਦੇਖੋ ਵੀ ਅੱਜ ਤੱਕ ਅਸੀਂ ਕੋਈ ਚੀਜ਼ ਆਪਣੇ ਸਰਕਾਰੀ ਦਫ਼ਤਰਾਂ 'ਚ ਵੀ ਯਾਦ ਕੀਤੀ ਆ? ਅਸੀਂ ਉਹੀ ਗੋਰੇ ਦਾ ਨਿਜ਼ਾਮ ਲੈ ਕੇ ਚੱਲ ਰਹੇ ਹਾਂ। ਸਾਡੀ ਆਰਮੀ ਕੋਲ ਵੀ ਗੋਰੇ ਦਾ ਨਿਜ਼ਾਮ ਆ, ਆਰਮੀ ਵਿੱਚ ਵੀ ਸਾਰਾ ਸਾਡੇ ਜਿਹੜੇ ਅਦਾਰੇ ਚੱਲ ਜਾਓ ਗੋਰੇ ਦਾ ਨਿਜ਼ਾਮ ਆ। ਹਾਂ, ਇੱਕ ਅਦਾਰੇ 'ਚ ਮੈਂ ਗਿਆ ਵਾਪਡਾ ਦੇ ਵਿੱਚ, ਉੱਥੇ ਪਾਕਿਸਤਾਨੀ ਨਿਜ਼ਾਮ ਦੀ ਥੋੜ੍ਹੀ ਜਿਹੀ ਝਲਕ ਨਜ਼ਰ ਆਈ ਮੈਨੂੰ, ਕਿਉਂਕਿ ਉੱਥੇ ਫਾਈਲ ਜਮ੍ਹਾਂ ਕਰਵਾਓ ਔਨਲਾਈਨ ਕਰਵਾ ਕੇ। ਤੁਸੀਂ ਅੱਜ ਕੱਲ੍ਹ ਜਿਹੜਾ ਸਿਸਟਮ ਆਇਆ ਹੋਇਆ ਐਵੇਂ ਟੋਪੀ ਡਰਾਮਾ, ਔਨਲਾਈਨ ਫਾਈਲ ਜਮ੍ਹਾਂ ਕਰਵਾਓ, ਆਪਣੀ ਫਾਈਲ ਸਬਮਿਟ ਕਰਵਾ ਦਿਓ ਮੈਨੂਅਲੀ, ਹਫਤੇ ਕੇ ਬਾਅਦ ਜਾਓ, ਅਲਹਮਦੁਲਿਲਾ ਤੁਹਾਨੂੰ ਫਾਈਲ ਮਿਲਣੀ ਨਹੀਂ ਉੱਥੇ। ਇਸ ਇੱਕ ਅਦਾਰੇ 'ਚ ਮੈਂ ਦੇਖਿਆ ਇਹ ਪਾਕਿਸਤਾਨੀ ਸਿਸਟਮ, ਬਾਕੀ ਕਿਸੇ ਅਦਾਰੇ 'ਚ ਪਾਕਿਸਤਾਨੀ ਸਿਸਟਮ ਨਹੀਂ ਨਜ਼ਰ ਆਇਆ ਮੈਨੂੰ। ਗੋਰੇ ਦਾ ਸਿਸਟਮ ਆ ਉਹ ਜਿਹੜਾ 150 ਸਾਲ ਪੁਰਾਣਾ ਸਿਸਟਮ ਸੀ ਗੋਰੇ ਦਾ, ਉਹ ਸਾਡੇ ਕੋਲ ਚੱਲ ਰਿਹਾ। ਅਸੀਂ ਨਾ ਆਪਣਾ ਅੱਜ ਤੱਕ ਟ੍ਰੇਨ ਦਾ ਨਿਜ਼ਾਮ ਬਣਾਇਆ, ਇਹ ਸਾਰਾ ਗੋਰੇ ਦਾ ਬਣਿਆ ਹੋਇਆ ਨਿਜ਼ਾਮ ਆ ਸਾਡੇ ਕੋਲ। ਸਾਡਾ ਨਹਿਰੀ ਨਿਜ਼ਾਮ ਆ ਸਾਰਾ ਗੋਰੇ ਦਾ ਬਣਿਆ ਹੋਇਆ ਨਿਜ਼ਾਮ ਆ। ਗੋਰੇ ਨੇ ਸਾਰਾ ਬਣਾ ਕੇ ਸਾਨੂੰ ਦਿੱਤਾ। 150 ਸਾਲ 160-70 ਸਾਲ ਪੁਰਾਣਾ ਸਿਸਟਮ ਆ ਸਾਡੇ ਕੋਲ। ਨਹਿਰੀ ਨਿਜ਼ਾਮ ਜਿਹੜਾ ਸਾਡਾ ਗੋਰੇ ਦਾ। ਅਸੀਂ ਆਪਣੀਆਂ ਨਹਿਰਾਂ ਕੱਢਣੀਆਂ ਸ਼ੁਰੂ ਕੀਤੀਆਂ ਸੀ, ਅੱਲਾ ਖੈਰ ਕਰੇ, ਇੱਧਰ ਰੋਈ ਵਾਲੀ ਸਾਈਡ, ਚੋਲਿਸਤਾਨ ਵਾਲੀ ਸਾਈਡ, ਅਤੇ ਸਾਡੀਆਂ ਨਹਿਰਾਂ ਦਾ ਪਾਣੀ ਸੁੱਕ ਗਿਆ ਸੀ। ਸਾਡੀ ਇੰਨੀ ਕੁ ਯਾਦ ਆ ਪਿਛਲੇ 4-5 ਮਹੀਨੇ ਪਿੱਛੇ ਚਲੇ ਜਾਓ, ਅਸੀਂ ਨਹਿਰਾਂ ਕੱਢਣ ਲੱਗ ਪਏ ਸੀ, ਚੋਲਿਸਤਾਨ ਨੂੰ ਪਾਣੀ ਦੇਣ ਲੱਗੇ ਸੀ। ਚੋਲਿਸਤਾਨ ਨੂੰ ਅਸੀਂ ਗ੍ਰੀਨ ਬੈਲਟ ਬਣਾਉਣ ਲੱਗੇ ਸੀ। ਸਾਡੇ ਸਿਆਸਤਦਾਨ ਅਤੇ ਅਦਾਰੇ ਸਾਰੇ ਮਿਲ ਕੇ ਨਾ ਇਹ ਆਪਣੀ ਸਾਇੰਸ ਉੱਥੇ ਲੜਾਉਣ ਚੱਲੇ ਸੀ, ਅਤੇ ਪਿੱਛੋਂ ਨਹਿਰਾਂ ਬੰਦ ਹੋ ਗਈਆਂ। ਇਹਨਾਂ ਨੂੰ ਐਡੀ ਅਕਲ ਨਹੀਂ ਕਿ ਜਿਹੜੇ ਪਾਣੀ ਨਾਲ ਲੋਕ ਡੁੱਬ ਰਹੇ ਆ, ਉਸ ਪਾਣੀ ਦਾ ਅਸੀਂ ਰੁੱਖ ਮੋੜ ਦੇ ਸਾਈਡ 'ਤੇ ਲੈ ਆਈਏ, ਉਹਨੂੰ ਅਸੀਂ ਇਸਤੇਮਾਲ ਕਰੀਏ, ਕੋਈ ਡੈਮ ਬਣਾ ਲਈਏ। ਦੂਸਰੀ ਗੱਲ, ਅੱਜ ਤੱਕ ਅਸੀਂ ਨਾ ਕੋਈ ਬਰਾਜ ਬਣਾਇਆ, ਨਾ ਕੋਈ ਡੈਮ ਬਣਾਇਆ। ਹਿਸਟਰੀ ਚੱਕ ਕੇ ਦੇਖੋ, ਜਿਹੜੇ ਆਹ ਦੋ ਕੁ ਡੈਮ ਸਾਡੇ ਬਣੇ ਹੋਏ ਨੇ, ਅਸੀਂ ਆਪ ਨਹੀਂ ਬਣਾਏ, ਇਹ ਸਾਨੂੰ ਬਣਾ ਕੇ ਦਿੱਤੇ ਗਏ ਗੋਰੇ ਨੇ। ਅਸੀਂ ਇਸ ਕਾਬਲ ਹੀ ਕੋਈ ਨਹੀਂ ਸੀ, ਕਿਉਂਕਿ ਸਾਡੇ ਹਰ ਅਦਾਰੇ 'ਚ ਸਿਫਾਰਸ਼ੀ ਕਲਚਰ, ਕਿਸੇ ਅਦਾਰੇ 'ਚ ਕੋਈ ਰਿਸਰਚ ਸਾਇੰਟਿਸਟ ਬੈਠਾ, ਸਿਫਾਰਿਸ਼ ਪਹਿਲੇ, ਸਿਫਾਰਿਸ਼ ਤੋਂ ਪਹਿਲੇ ਉਹ ਬੰਦਾ ਉੱਥੇ ਲੱਗ ਹੀ ਨਹੀਂ ਸਕਦਾ। ਰਿਸ਼ਵਤ, ਸਿਫਾਰਿਸ਼ ਤਾਂ ਖੈਰ ਦੂਰ ਦੀ ਗੱਲ ਆ। ਜਿਹਦੇ ਕੋਲ ਪੈਸਾ, ਇਸ ਮੁਲਕ 'ਚ ਪੈਸੇ ਨੂੰ ਸਿਫਾਰਿਸ਼ ਕਿਹਾ ਜਾਂਦਾ। ਪੈਸਾ ਹੈ, ਆਓ ਲੱਗੋ,
ਅੱਛਾ ਕੋਈ 100 ਚੋਂ ਇੱਕ ਬੰਦਾ ਮੈਰਿਟ ਤੇ ਲੱਗ ਜਾਂਦਾ, ਕੋਈ 100 ਚੋਂ ਇੱਕ ਲੱਗ ਜਾਂਦਾ। ਉਹ ਸਿਰਫ ਇਸ ਜਮਹੂਰੀਅਤ ਨੂੰ ਹੁਸਨ ਦੇਣ ਵਾਸਤੇ ਹੁੰਦਾ। ਠੀਕ ਆ ਕਿ ਜੀ ਮੈਰਿਟ ਤੇ ਭਰਤੀ ਹੋਈ ਆ, ਉਹ ਇੱਕ ਬੰਦਾ ਗੁਣ ਗਾਏਗਾ ਤੇ ਉਹ ਜ਼ਾਹਿਰ ਦੀ ਗੱਲ 1000 ਬੰਦੇ ਕੋ ਪਹੁੰਚੇਗਾ ਕਿ ਯਾਰ ਮੇਰੀ ਸਿਫਾਰਿਸ਼ ਨਹੀਂ ਸੀ, ਮੈਂ ਭਰਤੀ ਹੋ ਗਿਆ। ਬਾਕੀ ਤੁਸੀਂ ਚੱਕ ਕੇ ਦੇਖ ਲਓਗੇ, ਅਗਰ 100 ਸੀਟਾਂ ਤੇ 99 ਬੰਦੇ ਜਿਹੜੇ ਆ ਸਿਫਾਰਿਸ਼ ਤੇ ਪੈਸੇ ਨਾਲ ਆਏ ਆ। ਉੱਥੇ ਕਿੱਥੇ ਅਸੀਂ ਕੋਈ ਰਿਸਰਚ ਪੈਦਾ ਕਰਨੀ ਆ, ਉੱਥੇ ਅਸੀਂ ਉੱਥੇ ਤਾਂ ਕਰਪਟ ਬੰਦੇ ਹੀ ਪੈਦਾ ਹੋਣੇ ਆ ਨਾ। ਫਰਜ਼ ਕੀਤਾ ਕਿ ਅਗਰ ਮੈਂ 10 ਜਾਂ 20 ਲੱਖ ਜਾਂ ਕਰੋੜ ਦੇ ਕੇ ਕਿਸੇ ਜਗ੍ਹਾ ਲੱਗਿਆ ਤੇ ਕੱਲ ਅੱਲਾ ਦੇ ਬੰਦਿਆ ਮੈਂ ਅਗਰ ਕਰੋੜ ਦੇ ਕੇ ਲੱਗਿਆ ਤੇ ਖੁਦਾ ਦੇ ਬੰਦਿਓ ਮੈਂ ਪਹਿਲੇ ਕਰੋੜ ਪੂਰਾ ਕਰਨਾ ਆਪਣਾ। ਮੈਂ ਜਾਂਦਾ ਹੀ ਪਹਿਲੇ ਉਸ ਅਦਾਰੇ ਦੀਆਂ ਜੜ੍ਹਾਂ ਵੱਢਣੀਆਂ, ਉਹਨੂੰ ਬਰਬਾਦ ਕਰਨਾ। ਉਹਦੇ 'ਚ ਕੋਈ ਰਿਸਰਚ ਮੈਂ ਆਣ ਨਹੀਂ ਦੇਣੀ, ਕਿਉਂਕਿ ਜਦੀਦ ਨਿਜ਼ਾਮ ਜਾਂ ਜਦੀਦ ਰਿਸਰਚ ਆਊ ਤਾਂ ਮੈਨੂੰ ਕਿੱਥੋਂ ਖਾਣ ਨੂੰ ਲੱਭਣਾ। ਇੱਥੇ ਆ ਇਹ ਨਿਜ਼ਾਮ, ਇਹ ਨਿਜ਼ਾਮ ਨੂੰ ਅਸੀਂ ਕਦੇ ਵੀ ਬਦਲ ਨਹੀਂ ਸਕਦੇ। ਸਾਡੀਆਂ ਆਉਣ ਵਾਲੀਆਂ 100 ਨਸਲਾਂ ਨਹੀਂ ਬਦਲ ਸਕਦੀਆਂ। ਅਸੀਂ ਕਹਿੰਦੇ ਨਾ ਇਮਰਾਨ ਖਾਨ ਆਏਗਾ, ਇੱਕ ਬੰਦੇ ਦੇ ਇਮਾਨਦਾਰ ਹੋਣ ਨਾਲ ਇੱਥੇ ਮੁਲਕ ਬਦਲ ਹੀ ਨਹੀਂ ਸਕਦੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਬਦਲਣਾ। ਸਾਡੇ ਤੁਸੀਂ ਕਿਸੇ ਵੀ ਅਦਾਰੇ 'ਚ ਚਲੇ ਜਾਓ, ਚੌਕੀਦਾਰ ਵੀ ਖੜਾ ਹੋਏਗਾ ਨਾ, ਉਹ ਕਹੇਗਾ ਭਾਈ ਯਾਰ ਕੁਛ ਦੇ ਦੇ, ਪਹੁੰਚਾ ਦੇ ਪੈਸੇ ਦੇ ਜਾ। ਮੈਂ ਬੜੇ ਸਰਕਾਰੀ ਅਦਾਰਿਆਂ ਨਾਲ ਅਟੈਚ ਰਿਹਾ, ਸਟੈਬਲਿਸ਼ ਅਦਾਰਿਆਂ ਨਾਲ ਵੀ ਰਿਹਾ। ਯਕੀਨ ਮੰਨੋ ਪਿੰਡੀ ਦੇ ਵਿੱਚ ਸਟੈਬਲਿਸ਼ਮੈਂਟ ਦੇ ਇੱਕ ਅਦਾਰੇ ਦੇ ਬਾਹਰ ਮੈਂ ਐਵੇਂ ਗਿਆ, ਕੱਪੜੇ ਸਾਦਾ ਜਿਹੇ ਪਾ ਕੇ, ਮੇਰੇ ਨਾਲ ਇੱਕ ਹੋਰ ਬੰਦਾ ਸੀ। ਚੌਕੀਦਾਰ ਕਹਿੰਦਾ ਜੀ ਕੌਣ ਆ ਤੂੰ, ਅੰਦਰ ਨਹੀਂ ਜਾ ਸਕਦਾ। ਖੈਰ ਮੈਂ ਉਹਨੂੰ ਕਾਰਡ ਦਿਖਾ ਕੇ ਆਪਣਾ ਅੰਦਰ ਚਲਾ ਗਿਆ। ਉਹ ਬੰਦਾ ਜਿਹੜਾ ਮੇਰੇ ਨਾਲ ਗਿਆ ਉਹ ਬਾਹਰ ਬੈਠਾ ਰਿਹਾ, ਬਾਈਕ ਤੇ ਗਏ ਅਸੀਂ। ਅੱਛਾ ਉਹ ਬੰਦੇ ਨੇ ਦੱਸਿਆ ਵੀ ਇਹ ਕੌਣ ਆ। ਚੌਕੀਦਾਰ ਨੇ ਪੁੱਛਿਆ ਉਹਦੇ ਤੋਂ, ਜਿਹੜਾ ਬਾਹਰ ਗਾਰਡ ਸੀ, ਉਹਨੇ ਕਿਹਾ ਯਾਰ ਇਹ ਫਲਾਣਾ ਫਲਾਣਾ। ਅੱਛਾ ਮੈਂ ਵਾਪਸੀ ਆਇਆ, ਉਹ ਮੈਨੂੰ ਬੜਾ ਤਰੀਕੇ ਨਾਲ ਸਲਾਮ ਕੀਤਾ। ਉਹਨੇ ਕਿਹਾ ਸਰ ਕੋਈ ਚਾਹ ਪਾਣੀ ਤਾਂ ਦੇ ਜਾਓ, ਕੋਈ ਟੀ ਬ੍ਰੇਕ ਕਰਾ ਦਿਓ। ਖੈਰ ਰੁਪਈਆ 500 ਕੱਢਿਆ, ਮੈਂ ਉਹਨੂੰ ਦੇ ਦਿੱਤਾ। ਦੁਬਾਰਾ ਮੈਂ ਕਦੇ ਵੀ ਗਿਆ, ਕਦੇ ਕੁਛ ਵੀ ਸੀ, ਅੱਲਾ ਦੇ ਬੰਦੇ ਉਸ ਬੰਦੇ ਨੇ ਪ੍ਰੋਟੋਕੋਲ ਨਾਲ ਅੰਦਰ ਜਾਣ ਦਿੱਤਾ। ਅੰਦਰ ਦੀ ਕਹਾਣੀ ਤਾਂ ਹੋਰ ਸੀ। ਅੰਦਰ ਤਾਂ ਬੜੇ ਬੜੇ ਮਗਰਮੱਛ ਜਿਨ੍ਹਾਂ ਦੇ ਢਿੱਡ ਹੀ ਬਹੁਤ ਵੱਡੇ ਵੱਡੇ ਹੁੰਦੇ ਆ, ਉਹ ਬੈਠੇ ਹੁੰਦੇ ਆ। ਬਾਹਰ ਵਾਲੇ ਚੌਕੀਦਾਰ ਦਾ ਇਹ ਹਾਲ ਸੀ ਕਿ ਉਹ 500 1000 ਇਹ ਸਿਸਟਮ ਆ ਸਾਡਾ। ਇਹ ਜਿਸ ਮੁਲਕ 'ਚ ਵਿਕਣ ਦਾ ਇੰਨਾ ਕੁ ਹੋਵੇ ਨਿਜ਼ਾਮ, ਉੱਥੇ ਅੱਲਾ ਦੇ ਬੰਦੇ ਅਸੀਂ ਕਹਿੰਦੇ ਵੀ ਤਰੱਕੀ ਹੋਣੀ ਹੈ। ਹੁਣ ਤੁਸੀਂ ਦੇਖੋ ਜੀ, ਇਮਰਾਨ ਖਾਨ ਕਹਿੰਦਾ ਜੀ, ਆਵਾਮ ਕਹਿੰਦੀ ਹੈ ਇਮਰਾਨ ਖਾਨ ਆਏਗਾ ਤੇ ਮੁਲਕ ਬਦਲੂਗਾ। ਵੀ ਇੱਕ ਬੰਦੇ ਦੀ ਇਮਾਨਦਾਰੀ ਨੂੰ ਤੁਸੀਂ ਕੀ ਕਰ ਲੈਣਾ। ਉਹਦੇ ਸੱਜੇ ਖੱਬੇ ਸ਼ਾਹ ਮਹਿਮੂਦ, ਫਵਾਦ ਚੌਧਰੀ, ਉਰੇ ਪਰੇ ਸਾਰੇ ਉਹੀ ਚਿਹਰੇ ਸੀ। ਉਹਨਾਂ ਨੇ ਕਿੱਥੇ ਤਬਦੀਲੀ ਆਣ ਦੇਣੀ ਸੀ। ਠੀਕ ਆ, ਕੋਈ ਨਵੇਂ ਬੰਦੇ ਨੂੰ, ਉਸ ਬੰਦੇ ਦੀ ਨਾਕਾਮੀ ਇਹ ਸੀ ਕੋਈ ਨਵੇਂ ਬੰਦੇ ਨੂੰ, ਉਹਨੇ ਪੜ੍ਹੇ ਲਿਖੇ ਬੰਦਿਆਂ ਨੂੰ, ਜਿਹੜੇ ਕੋਈ ਇਸ ਮੁਲਕ ਦੇ ਨਾਲ ਲੋਇਲ ਸੀ, ਉਹਨਾਂ ਨੂੰ ਉਹਨੇ ਨਾਲ ਅਟੈਚ ਨਹੀਂ ਕੀਤਾ। ਉਹਦੀ ਕਾਮਯਾਬੀ ਇਹ ਹੋਣੀ ਸੀ ਕਿ ਅਗਰ ਉਹ ਅਟੈਚ ਕਰਦਾ ਉਹਨਾਂ ਨੂੰ, ਇਹਨਾਂ ਲੋਕਾਂ ਨੂੰ ਪਿੱਛੇ ਛੱਡਦਾ, ਇਹਨਾਂ ਲੋਕਾਂ ਨੂੰ ਇਲੈਕਸ਼ਨ ਜਿੱਤ ਗਏ ਸੀ, ਉਹ ਤੋਂ ਬਾਅਦ ਇਹਨਾਂ ਨੂੰ ਇੰਨਾ ਬੈਕਵਰਡ ਲੈ ਜਾਂਦਾ ਕਿ ਦੁਬਾਰਾ ਇਹ ਉੱਠ ਨਾ ਸਕਦੇ। ਫਿਰ ਸੀ ਉਹਦੀ ਕਾਮਯਾਬੀ। ਉਹ ਵੀ ਕੋਈ ਮੰਝਿਆ ਹੋਇਆ ਸਿਆਸਤਦਾਨ ਨਹੀਂ ਸੀ। ਤੇ ਹੁਣ ਦੇਖੋ ਵੀ ਅੱਜ ਕੱਲ੍ਹ ਦੀ ਯੂਥ ਨੂੰ ਦੇਖ ਲਓ, ਜਿਹੜੀ ਨਾਲ ਟੁਰੀ ਹੋਈ ਆ PTI ਦੇ। ਇਹਨਾਂ ਨੇ ਕਦੇ ਆਪਣੇ ਅੱਬੇ ਤੋਂ ਜਾ ਕੇ ਪੁੱਛਿਆ ਘਰ ਵਿੱਚ ਕਿ ਅੱਬਾ ਤੂੰ ਜੋ ਡਾਇਰੈਕਟਰ ਲੱਗੇ ਹੋਇਆ ਇੱਕ ਅਦਾਰੇ ਦਾ, ਤੇਰੀ ਸੈਲਰੀ ਹੈਗੀ ਆ 2.5 ਲੱਖ, ਗੱਡੀ ਤੂੰ ਲਈ ਹੋਈ ਆ, ਰੋਜ਼ ਖਾਣਾ ਤੂੰ ਬਾਹਰੋਂ ਖਾਂਦਾ, ਸਾਨੂੰ ਵੀ ਖਿਲਾਉਂਦਾ। ਸਾਡੀ ਯੂਨੀਵਰਸਿਟੀ ਦੀ ਫੀਸ ਜਿਹੜੀ ਹੈ ਨਾ, ਉਹ 10-10 15-15 ਲੱਖ ਆ, ਸਮੈਸਟਰ ਦੀ 20-20 ਲੱਖ ਆ। ਇਹ 2.5 ਲੱਖ ਨੂੰ ਕਾਊਂਟ ਕਰੀਏ ਤਾਂ 6 ਮਹੀਨਿਆਂ ਦੇ ਵਿੱਚ ਅੱਲਾ ਦੇ ਬੰਦੇ ਸਾਡੀ ਇੱਕ ਬੰਦੇ ਦੀ ਫੀਸ ਪੂਰੀ ਨਹੀਂ ਹੁੰਦੀ। ਤੂੰ 4-4 ਬੱਚਿਆਂ ਨੂੰ ਦੀ 20-20 ਲੱਖ ਫੀਸ ਕਿੱਥੋਂ ਲੈ ਕੇ ਆਉਣਾ। ਉਹੀ ਲੋਕ PTI ਟੁਰੇ ਫਿਰਦੇ ਆ। ਉਹ ਕਹਿੰਦੇ ਜੀ ਅਸੀਂ ਤਬਦੀਲੀ ਲੈ ਕੇ ਆਉਣੀ ਹੈ। ਤਬਦੀਲੀ ਉਸ ਟਾਈਮ ਆਉਣੀ ਹੈ ਮੇਰਾ ਪੁੱਤ ਜਦੋਂ ਤੁਸੀਂ ਆਪਣੇ ਘਰੋਂ ਆਪਣੇ ਬਾਪ ਦਾ ਗਿਰਬਾਨ ਫੜੋ, ਉਹਨੂੰ ਪੁੱਛੋ ਹਾਂ ਵੀ ਕਿੱਥੋਂ ਆਏ ਆ ਪੈਸੇ। ਫਰਜ਼ ਕੀਤਾ ਕਿ ਤੇਰੀ ਸੈਲਰੀ 2.5 ਲੱਖ ਹੈ, ਤੂੰ 2.5 ਲੱਖ ਦੇ ਹਿਸਾਬ ਨਾਲ ਚੱਲਣਾ। ਤੂੰ 2.5 ਕਰੋੜ ਦੇ ਹਿਸਾਬ ਨਾਲ ਚੱਲਣ ਲੱਗੇ ਹੋਇਆ ਮਹੀਨੇ ਦਾ। ਜਦੋਂ ਤੱਕ ਸਾਡੇ 'ਚ ਇਹ ਤਬਦੀਲੀ ਨਹੀਂ ਆਉਂਦੀ ਨਾ, ਅੱਛਾ ਫਿਰ ਮਜ਼ੇ ਦੀ ਗੱਲ ਉਹ ਇਮਰਾਨ ਖਾਨ ਦੇ ਨਾਲ ਤੁਰੇ ਫਿਰਦੇ ਆ ਔਰ ਉਹ ਕਹਿੰਦੇ ਜੀ ਅਸੀਂ ਤਬਦੀਲੀ ਲੈ ਕੇ ਆਉਣੀ ਹੈ। ਇਸ ਤਰ੍ਹਾਂ ਕਰਪਸ਼ਨ ਨਾਲ ਕਦੇ ਕਰਪਸ਼ਨ ਦੇ ਵਿੱਚੋਂ ਮਤਲਬ ਇੱਕ ਕਰਪਸ਼ਨ ਦੀ ਪੈਦਾਵਾਰ ਹੈ ਨਾ। ਅਗਰ ਉਹਦਾ ਬਾਪ ਇਸਲਾਮ, ਅਸੀਂ ਕਹਿੰਦੇ ਵੀ ਇਸਲਾਮ ਜਿਹੜਾ ਨਾ ਉਹ ਆ, ਇਸਲਾਮ ਦੇ ਵਿੱਚ ਹਰਾਮ ਦਾ ਇੱਕ ਲੁਕਮਾ ਖਾਣਾ ਵੀ ਪੂਰੇ ਮਤਲਬ ਜਿਸ ਤਰ੍ਹਾਂ ਕਹਿੰਦੇ ਵੀ ਇੱਕ ਪਿਸ਼ਾਬ ਦਾ ਕਤਰਾ 100 ਲੀਟਰ ਦੁੱਧ ਦੇ ਵਿੱਚ ਡਿੱਗ ਪਵੇ ਨਾ ਤੇ ਪੂਰਾ ਦੁੱਧ ਖਰਾਬ ਹੋ ਜਾਂਦਾ।
ਇਸੇ ਤਰ੍ਹਾਂ ਪਈ ਉਹਨਾਂ ਦੇ ਪੇਟ ਦੇ ਵਿੱਚ ਵੀ ਕਰਪਸ਼ਨ ਦੇ ਪੈਸੇ ਗਏ, ਉਹਨਾਂ ਦੇ ਮਾਂ-ਬਾਪ ਨੇ ਪਾਏ ਹੋਏ ਆ। ਅਗਰ ਉਹੀ ਲੋਕ ਚਲੋ ਅੱਜ ਇਮਰਾਨ ਖਾਨ ਨਾਲ ਤੁਰੇ ਫਿਰਦੇ ਆ, ਕੱਲ੍ਹ ਨੂੰ ਉਹ ਕਿਸੇ ਉਹਦੇ ਤੇ ਆ ਜਾਂਦੇ ਆ, ਤੇ ਉਹ ਵੀ ਤਾਂ ਕਰਪਸ਼ਨ ਦੀ ਹਰਾਮ ਦੀ ਪੈਦਾਵਾਰ ਆ। ਅਗਰ ਤੁਸੀਂ ਇਸਲਾਮ ਨੂੰ ਮੰਨਣ ਵਾਲੇ ਆ ਤਾਂ ਫਿਰ ਤਾਂ ਇਸਲਾਮ ਦਾ ਨਜ਼ਰੀਆ ਇਹ ਕਹਿੰਦਾ ਕਿ ਫਿਰ ਉਹ ਕਰਪਸ਼ਨ ਦੀ ਪੈਦਾਵਾਰ ਦੇ ਵਿੱਚੋਂ ਮੁਹੰਮਦ ਬਿਨ ਕਾਸਮ ਤਾਂ ਨਹੀਂ ਪੈਦਾ ਹੋਣੇ ਜਿਹੜੇ ਤੁਹਾਨੂੰ ਫਤਹ ਕਰ ਦੇਣਗੇ। ਉਹਦੇ 'ਚ ਤਾਂ ਫਿਰ ਐਵੇਂ ਦੇ ਨੂਰੇ ਜੀਰੇ ਬਲੇਡ ਇਹੀ ਪੈਦਾ ਹੋਣੇ ਆ। ਇਹੋ ਜਿਹੇ ਬਨਾਰਸੀ ਠੱਗ ਜੀਰੇ ਬਲੇਡ ਪੈਦਾ ਹੋਣੇ ਉਹਦੇ 'ਚੋਂ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਹਾਡੇ ਜਿਹੜੇ ਆ ਨਾ ਕੋਈ ਅਜ਼ੀਮ ਲੋਕ ਪੈਦਾ ਹੋਣੇ ਆ। ਇਸ ਵਜ੍ਹਾ ਨਾਲ ਇਹ ਮੁਲਕ ਕਦੇ ਨਹੀਂ ਬਦਲ ਸਕਦਾ। ਜਿਹੜੇ ਸਾਨੂੰ ਸਿਆਸਤਦਾਨ ਇਹ ਇਦਾਰੇ ਆ ਕੇ ਲੋਲੀਪੌਪ ਦਿੰਦੇ ਆ, ਸਭ ਤੋਂ ਪਹਿਲੀ ਗੱਲ ਇਹ ਆ ਵੀ ਇਦਾਰਿਆਂ ਦੇ ਲੋਕ ਟਿਕਟੋਕ ਤੇ ਲੱਗੇ ਹੋਏ ਆ। ਕੋਈ ਟਿਕਟੋਕ ਤੇ SHO ਆ, ਕੋਈ ਟਿਕਟੋਕ ਤੇ ਸਿਪਾਹੀ ਆ, ਕੋਈ ਟਿਕਟੋਕ ਤੇ ਕੁਛ ਆ। ਇਸ ਤਰ੍ਹਾਂ ਹੁਣ ਤਾਂ ਅੱਲਾ ਖੈਰ ਕਰੇ ਸਾਡੀ ਆਰਮੀ ਵੀ ਟਿਕਟੋਕ ਤੇ ਆ। ਇਹ ਸਾਰੇ ਲੋਕ ਟਿਕਟੋਕ ਤੇ ਲੱਗੇ ਹੋਏ ਆ। ਬਾਕੀ ਇਹ ਹੋਰ ਤਾਂ ਕਿਸੇ ਉਹਦੇ ਨਾਲ ਨਹੀਂ, ਨਜ਼ਰੀਏ ਨਾਲ ਨਹੀਂ ਲੱਗੇ ਹੋਏ। ਜਿੱਥੇ ਦੇਖ ਲਓ ਟਿਕਟੋਕ ਤੇ ਅੱਲਾ ਦੇ ਬੰਦੇ ਹੋਏ ਲੱਗੇ ਹੋਏ ਆ। ਟਿਕਟੋਕ ਤੇ ਉਹ ਮੈਂ ਦੇਖ ਰਿਹਾ ਹੁੰਦਾ ASP ਸ਼ਹਿਰਬਾਨੋ ਨਕਵੀ, ਉਹ ਟਿਕਟੋਕ ਤੇ ਲੱਗੀ ਹੋਈ ASP, ਕਾਰਕਰਦਗੀ ਜ਼ੀਰੋ, ਕੋਈ ਕੰਮ ਜ਼ੀਰੋ। ਕਿਉਂਕਿ ਪੁੱਛਣ ਵਾਲਾ ਉੱਤੇ ਕੋਈ ਨਹੀਂ ਨਾ। ਪੁੱਛਣ ਵਾਲੇ ਲੋਕ ਆਪ ਆਪਣੀ ਕਰਪਸ਼ਨ ਦੇ ਵਿੱਚ ਮਗਨ ਹੋਣ, ਫਿਰ ਕਿਸ ਤਰ੍ਹਾਂ ਹੋ ਸਕਦਾ। ਇਸ ਵਜ੍ਹਾ ਨਾਲ ਅਸੀਂ ਜਿੰਨਾ ਮਰਜ਼ੀ ਕੁਛ ਕਰ ਲਈਏ ਇਹ ਮੁਲਕ ਨਹੀਂ ਬਦਲ ਸਕਦਾ। ਅਦਾਰੇ ਸਾਨੂੰ ਆ ਕੇ ਲੋਲੀਪੌਪ ਦਿੰਦੇ। ਸਭ ਤੋਂ ਪਹਿਲੀ ਗੱਲ, ਅਦਾਰਿਆਂ ਦੇ ਲੋਕਾਂ ਦਾ ਕੰਮ ਕੀ ਕਿ ਉਹ ਟਿਕਟੋਕ ਤੇ ਆਉਣ, ਸੋਸ਼ਲ ਮੀਡੀਆ ਤੇ ਆਉਣ, ਆਪਣਾ ਕੰਮ ਕਰਨ। ਔਰ ਦੂਸਰੀ ਗੱਲ, ਅਗਰ ਉਹ ਕੋਈ ਕੰਮ ਆਪਣਾ ਕਰ ਰਹੇ ਆ, ਸਾਡੇ ਤੇ ਆਸਾਨ ਨਹੀਂ ਕਰ ਰਹੇ, ਪੈਸੇ ਲੈ ਰਹੇ ਆ, ਤਨਖਾਹ ਲੈ ਰਹੇ ਆ ਬਈ, ਉਹ ਸਾਡੇ ਤੇ ਇਸ ਤਰ੍ਹਾਂ ਆਸਾਨ ਲਾਉਣ ਲੱਗੇ ਹੁੰਦੇ ਜਿਵੇਂ ਇੱਕ ਛੋਟਾ ਜਿਹਾ ਕੰਮ ਕੋਈ ਪੁਲਿਸ ਰਿਕਵਰੀ ਕਰ ਲਵੇ, ਫਰਜ਼ ਕੀਤਾ ਉਹਨਾਂ ਨੇ 10 ਚੈਨਲ ਸੱਦੇ ਹੁੰਦੇ ਆ, ਯੂਟਿਊਬਰ, ਟਿਕਟੋਕਰ, ਉਰੇ ਪਰੇ ਸਾਰੇ ਉਹਨਾਂ ਦੇ ਆਪਣੇ ਟਿਕਟੋਕ ਅਕਾਊਂਟਾਂ ਤੋਂ ਇੰਨੀਆਂ ਵੀਡੀਓ ਅਪਲੋਡ ਹੁੰਦੀਆਂ ਵੀ ਅਸੀਂ ਬੜਾ ਕਾਰਨਾਮਾ ਕਰ ਲਿਆ। ਇੱਥੇ ਕੋਈ ਬੰਦੇ ਦਾ ਪੁੱਤਰ ਹੋਵੇ ਤਾਂ ਮੂੰਹ ਤੇ ਚਪੇੜਾਂ ਵੀ 4 ਮਾਰੇ। ਉਹ ਬਈ ਤੁਸੀਂ ਤਨਖਾਹ ਨਹੀਂ ਲੈਂਦੇ, ਅੱਲਾ ਵਾਸਤੇ ਕਰ ਰਹੇ ਆ। ਮੰਨੀਏ ਤੁਹਾਨੂੰ ਤਾਂ ਤੁਸੀਂ ਕਹੋ ਹਾਂ ਵੀ ਅਸੀਂ ਫੀ ਸਬੀਲਿਲ੍ਲਾਹ ਆਪਣੇ ਮੁਲਕ ਦੀ ਖਿਦਮਤ ਵਾਸਤੇ ਕਰ ਰਹੇ ਆ। ਫਿਰ ਤਾਂ ਬੰਦਾ ਕਹੇ ਵੀ ਤੁਸੀਂ ਖਿਦਮਤ ਕਰ ਰਹੇ ਆ, ਚਲੋ ਟਿਕਟੋਕ ਤੇ ਸੋਸ਼ਲ ਮੀਡੀਆ ਤੇ ਆ ਜਾਓ। ਉਹ ਭਾਈ ਤਨਖਾਹ ਤੁਸੀਂ ਲੈ ਰਹੇ ਆ, ਲੁੱਟ ਤੁਸੀਂ ਰਹੇ ਆ ਚਾਰੇ ਹੱਥਾਂ ਨਾਲ। ਆਸਾਨ ਵੀ ਸਾਡੇ ਤੇ ਚਾੜੇ ਹੋਇਆ, ਇਸੇ ਤਰ੍ਹਾਂ ਸਾਰੇ ਅਦਾਰਿਆਂ ਨੇ ਚਾੜੇ ਹੋਇਆ ਸਾਡੇ ਤੇ। ਭਾਈ ਕੋਈ ਡਿਫੈਂਸ ਦਾ ਅਦਾਰਾ ਵੀ ਆ, ਅਗਰ ਕੋਈ ਉਹ ਕਰ ਰਿਹਾ ਤਾਂ ਉਹ ਇਸੇ ਦੇਣ ਵਾਸਤੇ ਆ। ਅਗਰ ਕੋਈ ਆਪਣੀ ਜਾਨ ਦੇ ਰਿਹਾ ਤਾਂ ਉਹ ਤਨਖਾਹ ਵੀ ਇਸੇ ਚੀਜ਼ ਦੀ ਲੈ ਰਿਹਾ। ਉਹ ਤਨਖਾਹ ਇਸ ਚੀਜ਼ ਦੀ ਨਹੀਂ ਲੈ ਰਿਹਾ ਵੀ ਜੰਗ ਹੋਣੀ ਹੈ ਤੇ ਮੈਂ ਘਰ ਬਹਿ ਜਾਣਾ। ਕੋਈ ਵੀ ਜਰਨਲ ਆ, ਕੋਈ ਵੀ ਕੁਛ ਵੀ ਆ ਭਾਈ, ਉਹ ਆਸਾਨ ਨਹੀਂ ਕਰ ਰਿਹਾ ਸਾਡੇ ਤੇ। ਸਭ ਤੋਂ ਪਹਿਲੀ ਗੱਲ ਇਹੀ, ਸਾਡੇ ਤੇ ਗੋਰੇ 'ਚ ਇਹੀ ਫਰਕ ਆ ਨਾ। ਗੋਰੇ ਆਸਾਨ ਨਹੀਂ ਕਰਦੇ, ਅਸੀਂ ਆਸਾਨ ਕਰਦੇ ਹਾਂ ਆਪਣੇ ਤੇ, ਆਪਣੀ ਕੌਮ ਤੇ, ਆਪਣੇ ਮੁਲਕ ਤੇ ਵੀ ਅਸੀਂ ਆਸਾਨ ਕੀਤਾ। ਅਸੀਂ ਇਹ ਨਹੀਂ ਕਹਿੰਦੇ ਵੀ ਪੈਸੇ ਨਹੀਂ ਲਏ ਤੂੰ। ਪੈਸੇ ਕਿਹੜੀ ਸ਼ਾਇਦ ਦੇ ਲਏ ਆ, ਤਨਖਾਹ ਕਿਹੜੀ ਸ਼ਾਇਦ ਦੀ ਲਈ ਆ। ਫਰੀ ਦੇ ਵਿੱਚ ਕੋਈ ਕੰਮ ਕਰਨ ਨੂੰ ਤਿਆਰ ਆ? ਕੋਈ ਕੰਮ ਕਰਨ ਨੂੰ ਤਿਆਰ ਨਹੀਂ। ਮਹੀਨਾ ਤਨਖਾਹ ਨਾ ਮਿਲੇ ਤਾਂ ਸੜਕਾਂ ਤੇ ਹੁੰਦੇ ਆ ਸਰਕਾਰੀ ਮੁਲਾਜ਼ਮ ਜਿੰਨੇ ਆ। ਤੇ ਸਾਡੇ ਤੇ ਆਸਾਨ ਕਿਹੜੀ ਚੀਜ਼ ਦਾ ਕਰ ਰਹੇ ਆ? ਕਿਉਂਕਿ ਡੰਡੇ ਵਾਲਾ ਬੰਦਾ ਨਹੀਂ ਨਾ ਹੈਗਾ ਕੋਈ। ਸਾਰੇ ਬੰਦੇ ਆਪਣੀ ਆਪਣੀ ਕਰਪਸ਼ਨ 'ਚ ਆ, ਕੋਈ ਸਟੈਬਲਿਸ਼ਮੈਂਟ ਆਪਣੀ ਕਰਪਸ਼ਨ 'ਚ ਆ, ਲੋਕ ਆਪਣੀ ਕਰਪਸ਼ਨ ਵਿੱਚ ਆ। ਸਿਵਲ ਡੰਡੇ ਵਾਲਾ ਕੋਈ ਹੈ ਨਹੀਂ ਜਿਹੜਾ ਇਹਨਾਂ ਨੂੰ ਪੁੱਛੇ ਹਾਂ ਬਈ ਸਾਰਾ ਕੁਝ ਕਰ ਰਹੇ ਆ ਤਾਂ ਆਸਾਨ ਕੀਤਾ, ਪੈਸੇ ਨਹੀਂ ਲਏ। ਪ੍ਰਾਈਵੇਟ ਜੌਬ ਲੈਣ ਜਾਓ ਨਾ ਕਿਸੇ ਬੰਦੇ ਕੋਲ, ਪ੍ਰਾਈਵੇਟ ਲੋਕ ਕਿਉਂ ਅੱਗੇ ਚਲੇ ਜਾਂਦੇ ਆ? ਉਹ ਸਭ ਤੋਂ ਪਹਿਲੇ ਪੁੱਛਦੇ ਹਾਂ ਬਈ ਤੂੰ ਕੰਮ ਕੀ ਕੀਤਾ, ਕੀ ਕਰਨਾ ਕੀ ਹੈ। ਸ਼ਾਮ ਨੂੰ ਪੁੱਛਦੇ ਹਾਂ ਵੀ ਕੀ ਕੀਤਾ। ਅੱਗੋਂ ਬੰਦਾ ਕਹੇ ਨਾ ਮੈਂ ਤੁਹਾਡੇ ਤੇ ਆਸਾਨ ਕੀਤਾ, ਮੈਂ 1000 ਬੰਦੇ ਦਾ ਕੰਮ ਜਿਹੜਾ ਸੀ ਨਾ ਉਹ ਮੈਂ 100 ਬੰਦੇ ਨਾਲ ਕਰਾ ਦਿੱਤਾ ਤੁਹਾਨੂੰ। ਉਹ ਕਹਿੰਦੇ ਵੀ ਤੈਨੂੰ ਅਸੀਂ ਤਨਖਾਹ ਕਿੰਨੀ ਦੇ ਰਹੇ ਹਾਂ? ਫਰਜ਼ ਕੀਤਾ ਲੱਖ ਦੇ ਰਹੇ ਹਾਂ। ਕਿਹੜੀ ਸ਼ਾਇਦ ਦਾ ਦੇ ਰਹੇ ਹਾਂ? ਕੰਮ ਕਰਾਉਣ ਦਾ ਹੀ ਦੇ ਰਹੇ ਹਾਂ ਨਾ। ਠੀਕ ਆ, 1000 ਬੰਦੇ ਦਾ ਕੰਮ ਤੂੰ 100 'ਚ ਹੀ ਕਰਾਏਂਗਾ ਤਾਂ ਤੈਨੂੰ ਅਸੀਂ ਤਨਖਾਹ ਦੇਣੀ ਹੈ ਨਾ। ਵਿਹਲੀ ਤਾਂ ਨਹੀਂ ਤੈਨੂੰ ਤਨਖਾਹ ਦੇਣੀ ਅਸੀਂ। ਤੇ ਉਹ ਆਸਾਨ ਮੰਨਦੇ ਨਹੀਂ। ਉਹ ਕਹਿੰਦਾ ਪੈਸੇ ਲਏ ਆ ਤੂੰ, ਤਨਖਾਹ ਲਈ ਹੈ ਸਾਡੇ ਤੋਂ, ਕੰਮ ਕਰ। ਲੇਕਿਨ ਸਾਡੇ ਜਿੰਨੇ ਗੌਰਮੈਂਟ ਦੇ ਅਦਾਰੇ ਆ ਇਹਨਾਂ ਨੇ ਸਾਨੂੰ ਫੁੱਦੂ ਬਣਾਏ ਹੋਇਆ। ਇਹਨਾਂ ਨੇ ਸਾਡੇ ਤੇ ਆਸਾਨ ਚਾੜੇ ਹੋਇਆ ਬਈ ਆਸਾਨ ਆ ਤੁਹਾਡੇ ਇਸ ਕੌਮ ਦੇ ਉੱਤੇ, ਅਸੀਂ ਆਸਾਨ ਕਰ ਦਿੱਤਾ। ਅਸੀਂ ਜਾਨ ਦੇ ਦਿੱਤੀ, ਉੱਤੋਂ ਸ਼ਹੀਦ ਵੀ ਲੈ ਲੈਂਦੇ ਹਾਂ, ਲਕਬ ਸ਼ਹਾਦਤ ਦਾ ਵੀ ਆ ਜਾਂਦਾ ਇਹਨਾਂ ਨਾਲ। ਯਾਰ ਤੁਸੀਂ ਜਾਨ ਦਿੱਤੀ ਹੈ ਠੀਕ ਆ, ਤੁਸੀਂ ਪੈਸੇ ਲੈਂਦੇ ਆ, ਜਾਨ ਦੇਣ ਦੇ ਪੈਸੇ ਲੈਂਦੇ ਆ। ਵੀ ਹੁਣ ਅਗਰ ਫੌਜ ਫਰਜ਼ ਕੀਤਾ ਬਾਰਡਰ 'ਤੇ ਲੜਦੀ ਆ ਭਾਈ, ਉਹ ਬਾਰਡਰ 'ਤੇ ਲੜਨ ਵਾਸਤੇ ਹੀ ਰੱਖੀ ਹੋਈ ਆ, ਹੋਰ ਕਿਸੇ ਕੰਮ ਲਈ ਨਹੀਂ ਰੱਖੀ ਹੋਈ। ਉਹ ਅਗਰ ਉਹ ਬਾਰਡਰ 'ਤੇ ਲੜੂਗੀ ਨਹੀਂ ਫਿਰ ਸਾਨੂੰ ਪਾਲਣ ਦਾ ਕੀ ਫਾਇਦਾ?
ਫਾਇਦਾ ਹੈ ਇਹ ਅਦਾਰਾ ਪਾਲਣ ਦਾ? ਫਿਰ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਅਗਰ ਪੁਲਿਸ ਜਰਾਇਮ ਨੂੰ ਕੰਟਰੋਲ ਨਹੀਂ ਕਰ ਸਕਦੀ, ਔਰ ਜਿਹੜਾ ਕਿ ਨਹੀਂ ਕਰਦੀ, ਉਹ ਅਦਾਰੇ ਨੂੰ ਰੱਖਣ ਦਾ ਫਾਇਦਾ ਹੀ ਨਹੀਂ। ਕਿਹੜਾ ਫਾਇਦਾ ਉਸ ਅਦਾਰੇ ਨੂੰ ਰੱਖਣ ਦਾ? ਖ਼ਤਮ ਕਰੋ, ਸਟੈਪ ਲਓ, ਖ਼ਤਮ ਕਰੋ। ਉਦੋਂ ਤੁਹਾਨੂੰ ਹਜ਼ਾਰਾਂ ਨੌਕਰੀਆਂ ਯਾਦ ਆ ਜਾਂਦੀਆਂ। ਦੂਸਰੀ ਗੱਲ, ਕੋਈ ਵੀ ਵਜ਼ੀਰ ਖਜ਼ਾਨਾ 38,000 ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਕੇ ਦਿਖਾਵੇ। ਈਵਨ ਉਹ 38,000 ਨਾਲ ਉਹ 100 ਕਿਲੋਮੀਟਰ ਆਪਣੀ ਗੱਡੀ ਲੈਂਡ ਕਰੂਜ਼ਰ ਹੀ ਚਲਾ ਕੇ ਦਿਖਾ ਦੇਵੇ, ਨਹੀਂ ਚਲਾ, ਉਹਦੀ ਤਨਖਾਹ ਕਰੋੜਾਂ ਲੱਖਾਂ ਦੇ ਵਿੱਚ। ਕਿਉਂਕਿ ਜੀ ਵਜ਼ੀਰ ਖਜ਼ਾਨਾ ਸਾਹਿਬ, ਇਹਨਾਂ ਨੂੰ ਇਨਸੈਂਟਿਵ ਪ੍ਰੋਟੋਕੋਲ ਹਰ ਸ਼ੈ ਲਹਿਦਾ ਮਿਲਣੀ ਆ। ਇਹਨਾਂ ਨੇ ਮੁਲਕ 'ਤੇ ਆਸਾਨ ਕੀਤੇ ਆ ਕਿ 38,000 ਇੱਕ ਆਮ ਬੰਦੇ ਦੀ ਤਨਖਾਹ ਇਹਨਾਂ ਨੇ ਫਿਕਸ ਕਰਕੇ ਮਜ਼ਦੂਰ ਦੀ ਉਹਦੇ 'ਤੇ ਆਸਾਨ ਕਰ ਦਿੱਤਾ। ਉਹ ਉਜ਼ਮਾ ਬੁਖਾਰੀ ਕਹਿੰਦੀ ਸੀ ਜੀ, ਪਤਾ ਨਹੀਂ ਕਿੰਨੀ ਸੈਲਰੀ ਕਹਿ ਰਹੇ ਸੀ ਜੀ, 90,000 ਕਿ 1,90,000 ਸੀ पार्लियामेंटेरियन ਦੀ। ਉਹਦੇ ਤੋਂ ਵਧਾ ਕੇ 6 ਲੱਖ के 4 लाख हुई सी। वो कह रही थी अब आज के दौर में कैसे गुजारा हो सकता है जितना हम काम करते हैं। बगैरत औरत मेले 'ਚ ਮਜ਼ਦੂਰ ਕਰਨ ਵਾਲਾ ਲਾਹੌਰ ਦੇ ਵਿੱਚ ਅੱਜ ਵੀ 12-12 ਘੰਟੇ ਲੋਕ ਕੰਮ ਕਰ ਰਹੇ ਆ। ਉਹਦਾ 38,000 37,000 ਤੁਸੀਂ ਫਿਕਸ ਕੀਤੇ ਆ, ਅਤੇ ਤੁਸੀਂ ਆ ਗੱਡੀਆਂ 'ਤੇ ਚੜ੍ਹ ਕੇ ਏਸੀਆਂ 'ਚ ਬਹਿ ਕੇ ਸਾਰਾ ਦਿਨ ਬਕਵਾਸ ਕਰਕੇ ਅਤੇ ਤੁਹਾਨੂੰ 6 ਲੱਖ ਸੈਲਰੀ ਮਿਲ ਰਹੀ ਹੈ। ਤੁਹਾਡਾ 6 ਲੱਖ 'ਚ ਗੁਜ਼ਾਰਾ ਮੁਸ਼ਕਲ ਆ, ਅਤੇ ਗਰੀਬ ਬੰਦੇ ਦਾ ਜਿਹਨੇ 12 ਘੰਟੇ ਡਿਊਟੀ ਕੀਤੀ ਆ ਉਹਦਾ ਗੁਜ਼ਾਰਾ ਕਿਸ ਤਰ੍ਹਾਂ ਮੁਮਕਿਨ ਆ 37,000 'ਚ? ਕੋਈ ਗੈਰਤ ਹੈ ਇਸ ਮੁਲਕ ਦੇ ਵਿੱਚ? ਕਰਾਸ ਚੈੱਕ ਹੈ ਹੀ ਨਹੀਂ। ਕਰਾਸ ਚੈੱਕ ਹੋਵੇ ਤਾਂ ਉਸੇ ਦਿਨ ਉਹਦਾ ਮੂੰਹ ਉੱਠ ਕੇ ਕੋਈ ਚਪੇੜਾ ਮਾਰਦਾ ਉਹਦੇ ਮੂੰਹ ਦੇ ਉੱਤੇ। ਬਗੈਰਤ ਔਰਤ ਉਹ ਵਜ਼ੀਰ ਖਜ਼ਾਨਾ ਨੂੰ ਮਾਰਦੇ ਮੂੰਹ 'ਤੇ ਚਪੇੜਾ ਚਾਰ ਰੱਖ ਕੇ ਵੀ ਤੈਨੂੰ ਵਜ਼ੀਰ ਖਜ਼ਾਨਾ ਕਿਹਨੇ ਬਣਾਇਆ? ਤੂੰ ਪਹਿਲੇ ਤਾਂ ਆਪਣਾ ਜਿਹੜਾ ਨਾ ਉਹ ਕਰ। ਅਗਰ ਤੁਸੀਂ ਇਹ ਕਹਿੰਦੇ ਵੀ ਸਲਾਮ ਬਣਾ ਹੈ, ਇਹ ਮੁਲਕ ਝੂਠ ਦੀ ਬੁਨਿਆਦ 'ਤੇ ਬਣਿਆ ਕੀਤਾ ਗਿਆ, ਅਤੇ ਇਹ ਮੁਲਕ ਬਣਿਆ, ਠੀਕ ਹੈ ਨਾ। ਲਾ ਇਲਾਹਾ ਇਲੱਲਾ ਦੇ ਵਿੱਚ ਇਹ ਨਹੀਂ ਕਿ ਵਜ਼ੀਰ ਖਜ਼ਾਨਾ ਦੀ ਤਨਖਾਹ 12 ਲੱਖ ਹੋਵੇ ਅਤੇ ਆਮ ਬੰਦੇ ਦੀ ਤਨਖਾਹ 37,000 ਹੋਵੇ ਔਰ ਉਹ 12 ਘੰਟੇ ਕੰਮ ਕਰੇ ਜ਼ਲੀਲ ਹੋ ਕੇ। ਇਹ ਨਹੀਂ, ਇਸ ਬੁਨਿਆਦ, ਇਹ ਲਾ ਇਲਾਹਾ ਇਲੱਲਾ ਦੀ ਬੁਨਿਆਦ ਇਹ ਨਹੀਂ ਕਹਿੰਦੀ ਹੈਗੀ। ਇਹ ਬਕਵਾਸ ਕਰਦੇ ਆ ਤੁਸੀਂ। ਇਸਲਾਮ ਨਾਲ ਵੀ ਮਜ਼ਾਕ ਕੀਤੇ ਹੋਏ ਆ। ਇਸ ਗੱਲ 'ਤੇ ਮੌਲਵੀ ਜਿਹੜੇ ਆ, ਮੌਲਵੀ ਤਕੀ ਉਸਮਾਨੀ ਸਾਹਿਬ, ਜਿਨ੍ਹਾਂ ਦੀ ਸਾਊਦੀ ਅਰਬ ਤੱਕ ਬੜੀ ਪਹੁੰਚ ਆ, ਸਾਊਦੀ ਅਰਬ 'ਚ ਉਹਨਾਂ ਨੂੰ ਬੜਾ ਪ੍ਰੋਟੋਕੋਲ, ਉਹ ਕਿਉਂ ਬਕਵਾਸ ਨਹੀਂ ਕਰਦਾ ਇਸ ਮਸਲੇ 'ਤੇ? ਵੀ ਤੁਸੀਂ ਕਮ ਅਜ਼ ਕਮ ਇਸਲਾਮ ਨੂੰ ਤਾਂ ਵਿੱਚ ਨਾ ਲੈ ਕੇ ਆਓ। ਮੁਫਤੀ ਹਜ਼ਰਾਤ ਜਿੰਨੇ ਵੀ ਆ ਹੱਡੀਆਂ 'ਤੇ ਵਿਕਣ ਵਾਲੇ, ਕਿਉਂ ਨਹੀਂ ਫਤਵੇ ਦਿੰਦੇ ਇਹਨਾਂ ਚੀਜ਼ਾਂ 'ਤੇ? ਵੀ ਤੁਸੀਂ ਇਸਲਾਮ ਨੂੰ ਕਿਉਂ ਲੈ ਕੇ ਆਏ? ਲਾ ਇਲਾਹਾ ਇਲੱਲਾ ਦੀ ਬੁਨਿਆਦ 'ਤੇ ਅਗਰ ਬਣਿਆ ਤਾਂ ਫਿਰ ਇਹ ਤਜ਼ਾਦ ਵਿੱਚ ਕਿਉਂ ਕਿ ਵਜ਼ੀਰ ਖਜ਼ਾਨਾ ਦੀ 12 ਲੱਖ ਤਨਖਾਹ ਹੋਵੇ, ਆਮ ਬੰਦੇ ਦੀ 12 ਘੰਟੇ, ਉਹ ਪੈਦਲ ਜਾਵੇ, ਉਹ ਬਾਰਿਸ਼ਾਂ ਵਿੱਚ ਜਾਵੇ, ਸੜਕਾਂ 'ਤੇ ਰੋਲ ਕੇ ਡਿਊਟੀ 'ਤੇ ਜਾਵੇ, 10 ਮਿੰਟ ਲੇਟ ਹੋਵੇ ਤਾਂ ਉਹਦੇ 6 ਘੰਟੇ ਕੱਟੇ ਜਾਣ। ਉਹ ਬੰਦੇ ਦੀ 37,000 ਨਾਲ ਗੁਜ਼ਾਰਾ ਹੋ ਜਾਏਗਾ ਉਹਦਾ। ਉਹਨੇ ਬੱਚਿਆਂ ਦੀ ਫੀਸ ਦੇਣੀ ਹੈ ਤੁਹਾਡੇ ਇਸ ਮੁਲਕ 'ਚ ਰਹਿ ਕੇ, ਉਹਨੇ ਸਕੂਲਾਂ ਦੀਆਂ ਫੀਸਾਂ ਦੇਣੀਆਂ, ਹਸਪਤਾਲ ਦੇ ਖਰਚੇ ਚੱਕਣੇ, ਉਹਨੇ ਹਰ ਕੰਮ ਕਰਨਾ। ਤੁਸੀਂ ਚੰਗਾ ਇਨਸਾਫ ਬਣਾਏ ਆ, ਫਿਰ ਤੁਸੀਂ ਜਿਹੜੇ ਅਦਾਰੇ ਬਣਾਏ ਆ, ਜਿਹੜਾ ਤੁਸੀਂ ਸਾਡੇ 'ਤੇ ਆਸਾਨ ਕੀਤੇ ਆ, ਇਸ ਹਸਪਤਾਲ ਜੀ ਆਵਾਮ ਕੇ ਲਈ ਕੰਮ ਕਰ ਰਹੇ ਹੈ, ਉੱਥੇ ਕੋਈ ਕਾਬਲ ਡਾਕਟਰ ਲਾਇਆ ਅੱਜ ਤੱਕ? ਕੋਈ ਟੈਸਟ ਵਾਸਤੇ ਮਸ਼ੀਨਾਂ ਰੱਖੀਆਂ? ਨਹੀਂ ਰੱਖੀਆਂ। ਕਿਉਂਕਿ ਉਹ ਚਲੇ ਜਾਓ, ਕਹਿੰਦੇ ਜੀ ਦਵਾਈ ਆਈ ਨਹੀਂ, ਪਿੱਛੋਂ ਅਸੀਂ ਕੀ ਕਰੀਏ? ਜੇ ਆਈ ਹੈ ਤਾਂ ਕੋਈ ਵਿਕ ਗਈ ਹੈ ਬਾਹਰੋਂ ਬਾਹਰ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਇਹੋ ਜਿਹੇ ਅਦਾਰੇ ਤੁਸੀਂ ਸਾਨੂੰ ਦੇ ਕੇ ਸਾਡੇ 'ਤੇ 37,000 ਨਾਲ ਤੁਸੀਂ ਉਹ ਕੀਤੇ, ਆਸਾਨ ਲਾਏ ਆ ਸਾਡੇ 'ਤੇ। ਮੌਲਵੀ ਹਜ਼ਰਾਤ ਜਿੰਨੇ ਵੀ ਆ, ਇਹ ਪਹਿਲੇ ਤਾਂ ਮੌਲਵੀ ਹੈ ਨਹੀਂ, ਇਹ ਉਹ ਘਟੀਆ ਕਿਸਮ ਦੇ ਲੋਕ ਆ ਜਿਹੜੇ, ਜਿਨ੍ਹਾਂ ਨੂੰ ਖਾਰਜੀ ਕਿਹਾ ਜਾਂਦਾ ਨਾ, ਇਹ ਉਹ ਲੋਕ ਆ। ਇਹਨਾਂ ਨੇ ਨਾ ਕੋਈ ਬੰਦੇ ਦੇ ਪੁੱਤਰਾਂ ਵਾਲਾ ਫਤਵਾ, ਨਾ ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ। ਫਿਰਕਾ ਵਾਰੀਅਤ, ਜੁਮੇ ਨਮਾਜ਼ਾਂ ਪੜ੍ਹਾਉਣ ਨਾਲ ਮੌਲਵੀ ਨਹੀਂ ਬਣ ਜਾਂਦੇ, ਜਾਂ ਤੁਸੀਂ ਫਤਵੇ ਦੇਣ ਵਾਲੇ ਨਹੀਂ ਬਣ ਜਾਂਦੇ। ਤੁਸੀਂ ਸਿਰਫ ਬਕਵਾਸ ਕਰ ਸਕਦੇ ਆ। ਅਗਰ ਕੋਈ ਸਿਆਸੀ ਰਹਿਨੁਮਾ ਜਾਂ ਕੋਈ ਅਦਾਰੇ ਦਾ, ਪਹਿਲੇ ਤਾਂ ਅਦਾਰਿਆਂ ਦੇ ਲੋਕਾਂ ਨੂੰ ਇਹ ਕਿਹਨੇ ਹੱਕ ਦਿੱਤਾ ਕਿ ਉਹ ਟੀਵੀਆਂ 'ਤੇ ਆ ਕੇ ਬਿਆਨ ਦੇਣ? ਉਹ ਆ ਕੇ ਬਿਆਨ, ਉਹ ਆਪਣੇ ਕੰਮ ਨਾਲ ਕੰਮ ਰੱਖਣ। ਲੇਕਿਨ ਇੱਥੇ ਇਹ ਮੁਲਕ ਆ, ਇਹ ਮੁਲਕ ਤਰੱਕੀ 'ਚ ਜਾ ਰਿਹਾ ਜੀ। यार तुसी कोई खुदा दा खौफ करो। कहते हैं जी ला इलाहा इल्लल्लाह की बुनियाद पे बना, एक ये रियासत थी और एक सऊदी अरब था। और यार बकवास करनी बंद नहीं कर सकते तुसी। ਤੁਹਾਨੂੰ ਕੋਈ ਬੰਦੇ ਦਾ ਪੁੱਤਰ ਟੱਕਰੇ ਨਹੀਂ, ਕਿਉਂਕਿ ਸਾਡੇ ਜਿੰਨੇ ਵਜ਼ੀਰ ਆਜ਼ਮ ਇਹ ਉਹ ਟਾਊਟ ਆ, ਇਹਨਾਂ ਕੋਲ ਇਖਤਿਆਰ ਕੋਈ ਨਹੀਂ। ਇਦਾਰਿਆਂ ਕੋਲ ਇਖਤਿਆਰ ਆ, ਉਹ ਜੋ ਮਰਜ਼ੀ ਕਰਨ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਹੁਣ ਅਗਰ ਫਰਜ਼ ਕੀਤਾ ਕੈਂਟ ਦੇ ਵਿੱਚ ਚਲੇ ਜਾਓ, ਉੱਥੇ ਲਾਈਟ ਨਹੀਂ ਜਾਂਦੀ, ਉੱਥੇ ਸਹੂਲਤਾਂ
ਦੂਸਰੀਆਂ ਹੁੰਦੀਆਂ, ਕਿਉਂਕਿ ਉਹ ਪਾਕਿਸਤਾਨ ਤੋਂ ਲਹਿਦਾ ਨਾ, ਉਹ ਮੁਲਕ ਹੋਰ ਆ, ਅਸੀਂ ਹੋਰ ਮੁਲਕ 'ਚ ਹੁੰਦੇ ਹਾਂ। ਉਹਦੀ ਕਿਸੇ ਵੀ ਕੈਂਟ ਦੀ ਐਂਟਰੀ ਲੈਣ ਵਾਸਤੇ ਸਾਨੂੰ 1000 ਸਬੂਤ ਦੇਣੇ ਪੈਂਦੇ ਆ, ਕਿਉਂਕਿ ਇਹ ਆਈਡੀ ਕਾਰਡ ਵੈਲਿਡ ਹੀ ਨਹੀਂ ਹੁੰਦਾ ਉੱਥੇ। ਉੱਥੇ ਕਰਾਚੀ ਕੈਂਟ ਚਲੇ ਜਾਓ ਨਾ, ਮਲੇਰ ਕੈਂਟ 'ਚ ਹਰ ਬੰਦਾ ਜਾ ਸਕਦਾ, ਕੌਮੀ ਅਸਾਸੇ ਸਾਡੇ ਹਰ ਬੰਦਾ ਦੇਖ ਸਕਦਾ। ਬਾਕੀ ਤੁਸੀਂ ਬਿਲਡਿੰਗ ਦੀ ਇੰਡੀਵਿਜੂਅਲ ਸਿਕਿਉਰਿਟੀ ਰੱਖ ਸਕਦੇ ਆ, ਰੱਖੋ। ਬਿਲਡਿੰਗ ਦੇ ਅੰਦਰ ਦਾਖਲ ਨਹੀਂ ਹੋ ਸਕਦੇ, ਲੇਕਿਨ ਪੂਰੇ ਕੈਂਟ ਨੂੰ ਤਾਂ ਬੰਦਾ ਘੁੰਮ ਫਿਰ ਕੇ ਦੇਖ ਸਕਦਾ। ਨਹੀਂ ਦੇਖ ਸਕਦੇ ਅਸੀਂ, ਸਾਡੀ ਜ਼ਰੂਰਤ ਹੀ ਨਹੀਂ ਇੰਨੀ। ਸਾਨੂੰ ਗੇਟ ਤੇ 6-6 ਘੰਟੇ ਜ਼ਲੀਲ ਕਰਨੇ, ਆਈਡੀ ਕਾਰਡ ਯਾਰ ਮੈਂ ਅੰਦਰ ਪਾਕਿਸਤਾਨੀ ਹੈ, ਨਹੀਂ ਕਿਹਨੂੰ ਮਿਲਣਾ, ਕੀ ਕਰਨਾ ਜੇ ਉਹ। ਯਾਰ ਤੁਸੀਂ ਆਪਣੇ ਮੁਲਕ ਦੇ ਵਿੱਚ ਨਿਜ਼ਾਮ ਲਾਏ ਇਹ ਲਿਆਂਦੇ ਆ, ਮਤਲਬ ਉੱਥੇ ਆਈਡੀ ਕਾਰਡ ਵੀ ਨਹੀਂ ਚੱਲਦਾ ਸਾਡਾ। ਫਿਰ ਅਦਾਰੇ ਜਿੰਨੇ ਵੀ ਆ ਸਾਨੂੰ ਇਹ ਕਹਿੰਦੇ ਆ ਜੀ ਅਸੀਂ ਪਾਕਿਸਤਾਨ 'ਤੇ ਅਹਿਸਾਨ ਕੀਤੇ ਹੋਏ, ਆਵਾਮ 'ਤੇ ਅਹਿਸਾਨ ਕੀਤੇ ਹੋਏ ਆ। ਉਹ ਭਾਈ ਸਾਨੂੰ ਤੁਹਾਡੇ ਅਹਿਸਾਨ ਦੀ ਲੋੜ ਨਹੀਂ ਹੈਗੀ, ਇਹ ਅਹਿਸਾਨ ਤੁਸੀਂ ਆਪਣੇ ਘਰ ਰੱਖੋ। ਪੈਸੇ ਲੈਂਦੇ ਆ ਸਾਡੀਆਂ ਜੇਬਾਂ 'ਚੋਂ, ਤਨਖਾਹਾਂ ਲੈਂਦੇ ਆ, ਉਹ ਕੰਮ ਕਰਨ ਦੀਆਂ ਲੈਂਦੇ ਆ, ਤੁਸੀਂ ਸਾਡੇ 'ਤੇ ਅਹਿਸਾਨ ਕਰਨ ਦੀਆਂ ਨਹੀਂ ਲੈਂਦੇ। ਕੰਮ ਕਰੋ ਆਪਣਾ। ਕਿਸੇ ਅਦਾਰੇ ਨੇ ਆਪਣਾ ਕੰਮ ਅੱਜ ਤੱਕ ਉਹ ਪੂਰਾ ਕੀਤਾ? FBI ਦੇ ਟਾਰਗੇਟ ਚੱਕ ਕੇ ਦੇਖ ਲਓ। ਈਵਨ ਇੱਕ ਬੰਦਾ FBI ਦਾ ਉਹ ਮੱਕੀ ਲਾਈ ਹੋਈ ਸੀ, ਮੈਂ ਬੰਦਾ ਈਦ 'ਤੇ ਖੜਾ ਗੱਲਾਂ ਕਰ ਰਿਹਾ ਸੀ, ਇੱਕ ਬੰਦੇ ਨੇ, ਮੈਂ ਯਾਰ ਮੱਕੀ ਸਾਡੀ ਜਿਹੜੀ ਹੈ ਨਾ ਉਹ 3400 ਤੋਂ ਸਿੱਧਾ ਦੇਖ ਲਓ 1700 ਦੇ ਰੇਟ ਆ ਗਿਆ। ਇੱਥੇ ਹੁਣ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ, ਕੋਈ ਬਿਆਨ ਉਜ਼ਮਾ ਸਲਮਾ ਬੱਟ ਨਹੀਂ ਦੇ ਰਹੀ, ਕੋਈ ਉਜ਼ਮਾ ਬੁਖਾਰੀ ਜਿਹੜੀ ਹੈ ਕੋਈ ਬਿਆਨ ਨਹੀਂ ਦੇ ਰਹੀ, ਕੋਈ ਨੂਨ ਲੀਗ ਦਾ ਕੁੱਤਾ ਕੋਈ ਬਿਆਨ ਨਹੀਂ ਦੇ ਰਿਹਾ, ਕੋਈ PTI ਦਾ ਬੰਦਾ ਬਿਆਨ ਨਹੀਂ ਦੇ ਰਿਹਾ। ਉਹ ਬਕਵਾਸ ਕਰਨ ਨੂੰ ਆ ਜਾਂਦੇ ਆ, ਉਹ ਜਿਸ ਤਰ੍ਹਾਂ ਸ਼ੇਖ ਵਕਾਸ ਅਕਰਮ ਵੱਡੇ ਵੱਡੇ ਬਾਲ ਰੱਖ ਕੇ ਬਕਵਾਸ ਕਰਨ ਨੂੰ ਆ ਜਾਂਦਾ ਹੁੰਦਾ। ਉਹ ਮੈਂ ਹੁਣ ਕਿਸੇ ਇੱਕ FBI ਦਾ ਬੰਦਾ ਬੈਠਾ ਸੀ, ਕਹਿੰਦਾ ਮੈਂ ਯਾਰ 2-3 ਦਿਨ ਪਹਿਲੇ ਕੋਈ ਰੇਟ ਬਿਹਤਰ ਹੋਇਆ। FBI ਦਾ ਬੰਦਾ ਖੜਾ ਸੀ ਕੋਲ, ਅੱਛਾ ਮਤਲਬ 18ਵੇਂ ਸਕੇਲ ਦਾ ਬੰਦਾ ਸੀ, ਕਹਿੰਦਾ ਯਾਰ ਉੱਥੇ ਮਿੱਲਾਂ ਦੇ ਵਿੱਚ, ਹੁਣ ਮਿੱਲਾਂ ਦੇ ਮੈਂ ਕਿਹਾ ਯਾਰ ਰੇਟ ਕੁਛ ਬਿਹਤਰ ਹੋਇਆ 150। ਕਹਿੰਦਾ ਯਾਰ ਫਿਰ FBI ਦਾ ਬੰਦਾ ਬੈਠਾ ਨਹੀਂ ਯਾਰ ਮਿਲ ਦੇ ਵਿੱਚ। ਮੈਂ ਕਿਹਾ ਯਾਰ ਤੁਸੀਂ ਐਡੇ ਕਾਬਲ, ਤੁਸੀਂ ਐਡੇ ਕਾਬਲ ਹੁੰਦੇ ਤਾਂ 3400 ਚਲੋ ਮੰਨਿਆ 200-400 ਰੇਟ ਡਿੱਗ ਜਾਂਦਾ, 3400 ਤੋਂ ਰੇਟ ਅੱਲਾ ਦੇ ਬੰਦੇ 1700 ਤੇ ਆ ਗਿਆ, ਤੁਸੀਂ ਐਡੇ ਕਾਬਲ ਆ। ਉਹ ਮੈਂ ਮੂੰਹ ਹੀ ਬੰਦ ਰੱਖ ਆਪਣਾ ਤੂੰ, ਵੀ ਐਡੀ ਤੁਹਾਡੀ ਕਾਬਲੀਅਤ ਆ ਕਿ ਸਾਡੀ ਫਸਲ ਆਉਂਦੀ ਹੈ ਤਾਂ ਰੇਟ ਅੱਧੋ ਅੱਧ ਘੱਟ ਜਾਂਦਾ, ਉਹ ਮਿਲ ਉਹਨਾਂ ਕੋਲ ਰੇਟ ਜਾਂਦਾ ਤਾਂ ਰੇਟ ਜਿਹੜਾ ਨਾ ਉਹ ਡਬਲ ਹੋ ਜਾਂਦਾ। ਫਿਰ FBI ਫੌਤ ਹੋ ਜਾਂਦੇ ਆ, FBI ਦੇ ਫੌਤਕੀਆਂ ਹੋ ਜਾਂਦੀਆਂ, ਜਨਾਜ਼ੇ ਪੜ੍ਹਨ ਚਲੇ ਜਾਂਦੇ ਆ। उमैर रमज़ान भट्टी उमर हयात, ਇਹ ਭਾਈ ਇਸ ਮੁਲਕ ਤੇ ਤੁਸੀਂ ਜਿੰਨਾ ਮਰਜ਼ੀ ਰੋ ਲਓ ਇਹ ਨਹੀਂ ਠੀਕ ਹੋ ਸਕਦਾ। ਇਹ ਸਾਹਮਣੇ ਟ੍ਰੇਨ ਜਾ ਰਹੀ ਆ, ਇਹ ਜਾ ਰਹੀ ਹੈ ਟ੍ਰੇਨ, ਇਹ ਟ੍ਰੇਨ ਜਾ ਰਹੀ ਆ। ਇਹ ਕੈਰੇਜ ਦਾ ਸਭ ਤੋਂ ਸਸਤਾ ਜ਼ਰੀਆ ਵਾ, ਇਹ ਸਾਨੂੰ ਗੋਰੇ ਨੇ ਦਿੱਤਾ। ਸਾਡੇ ਇਹਨਾਂ ਨੇ ਤਾਂ ਇੰਨੀ ਕੁ ਚਲਾਈ ਆ ਟ੍ਰੇਨ ਕਿ ਉਹ ਟ੍ਰੇਨ ਦਾ ਭੱਠਾ ਹੀ ਬਿਠਾ ਦਿੱਤਾ। ਇੰਨੀ ਕੁ ਟ੍ਰੇਨ ਇਹਨਾਂ ਨੇ ਚਲਾਈ ਆ 75 ਸਾਲਾਂ 'ਚ ਕਿ ਜਿਹੜੀਆਂ ਟ੍ਰੇਨਾਂ ਕੋਈ ਚੱਲ ਸਕਦੀਆਂ ਸੀ ਨਾ, ਉਹ ਕੋਈ ਟਰੈਕ ਪਟਵਾ ਦਿੱਤੇ ਆ, ਕੋਈ ਚੋਰੀ ਕਰਾ ਦਿੱਤੇ ਆ। ਇਹ ਸਾਨੂੰ ਗੋਰੇ ਨੇ ਦਿੱਤੀ ਆ, ਸਾਨੂੰ ਗੋਰੇ ਦਾ ਅਹਿਸਾਨਮੰਦ ਹੋਣਾ ਚਾਹੀਦਾ, ਇਹਨਾਂ ਦਾ ਨਹੀਂ। ਔਰ ਦੂਸਰੀ ਗੱਲ, ਅਸੀਂ ਗੋਰੇ ਤੋਂ ਆਜ਼ਾਦੀ ਲਈ, ਇੱਥੇ ਇਸਲਾਮ ਫੈਲਾਉਣ ਨੂੰ ਲਈ। ਇਸਲਾਮ ਇੱਥੇ ਹੈਗਾ ਨਹੀਂ, ਇੱਥੇ ਹਮ ਜਿਨਸ ਪ੍ਰਸਤੀ ਦੀਆਂ ਮਹਿਫਲਾਂ ਹੁੰਦੀਆਂ, ਇਲੂਮੀਨਾਟੀ ਦੀਆਂ ਇੱਥੇ ਸਰੇਆਮ ਜ਼ਿਕਰ ਹੁੰਦੇ ਆ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ। ਲਾਹੌਰ ਦੇ ਵਿੱਚ ਬਕਾਇਦਾ ਮਹਿਫਲਾਂ ਹੁੰਦੀਆਂ ਉਹਨਾਂ ਦੀਆਂ, ਖੁਸਰੇ ਨੱਚਦੇ ਆ, ਕੰਜਰੀਆਂ ਨੱਚਦੀਆਂ, ਜਗ੍ਹਾ ਜਗ੍ਹਾ ਜੂਏ ਖਾਨੇ ਚੱਕਲੇ। ਇਸ ਵਾਸਤੇ ਇਸਲਾਮ ਨੂੰ ਐਵੇਂ ਫੈਲਾਉਣਾ, ਇਸ ਤਰੀਕੇ ਨਾਲ ਇਸਲਾਮ ਦੇ ਵਿੱਚ ਅਸੀਂ ਜਿੱਦਤ ਲੈ ਕੇ, ਇਸ ਲਈ ਅਸੀਂ ਬਣਾਇਆ ਸੀ। ਉੱਥੇ ਸਾਡੇ ਅਦਾਰੇ, ਸਾਡੀਆਂ ਏਜੰਸੀਆਂ ਫੌਤ ਹੋ ਜਾਂਦੀਆਂ ਨਾ, ਉੱਥੇ ਇਸਲਾਮ ਦਾ ਨਾਮੋ ਨਿਸ਼ਾਨ ਖਤਮ ਹੋ ਜਾਂਦਾ। ਇਸ ਲਈ ਅਸੀਂ ਬਣਾਇਆ ਸੀ, ਹੈ ਨਾ। ਲਾਹੌਰ ਇਸਲਾਮਾਬਾਦ ਚਲੇ ਜਾਓ, ਦੁਨੀਆ ਚੇਂਜ ਹੋ ਜਾਂਦੀ ਆ। ਅਸੀਂ ਆਪਣੇ ਬੈਕਵਰਡ ਏਰੀਆ ਦੇ ਵਿੱਚ ਤੀਸਰੇ ਦਰਜੇ ਦੀ ਜਹੰਨਮ 'ਚ ਰਹਿ ਰਹੇ ਹਾਂ, ਅੱਲਾ ਦੇ ਬੰਦਿਓ। ਇਹ ਤੀਸਰੇ ਦਰਜੇ ਦੀ ਜਹੰਨਮ ਆ। ਉੱਥੇ ਚਲੇ ਜਾਓ, ਇੱਥੇ ਜ਼ਿੰਦਗੀ ਹੋਰ ਆ, ਜ਼ਿੰਦਗੀ ਬਦਲ ਜਾਂਦੀ ਹੈ। ਇੱਥੇ ਆ ਜਾਓ, ਸਾਡੇ ਸਾਊਥ ਪੰਜਾਬ ਬੈਕਵਰਡ ਏਰੀਆ ਦੇ ਵਿੱਚ ਆ ਜਾਓ, ਕੋਈ ਦੂਰ ਦੂਰ ਤੱਕ ATM ਨਹੀਂ, ਕੋਈ ATM ਹੈ ਤਾਂ ਉਹ ਚੱਲਦਾ ਨਹੀਂ, ਕੋਈ ਪੈਟਰੋਲ ਪੰਪ ਨਹੀਂ। ਯਾਰ ਕੋਈ ਗੈਰਤ ਹੀ ਨਹੀਂ ਹੈਗੀ ਸਾਡੇ 'ਚ। ਅਸੀਂ ਜੀ ਮੁਲਕ ਇਸਲਾਮ ਦੇ ਨਾਂ 'ਤੇ ਬਣਾਇਆ। ਇੱਥੇ ਖੁਸਰੇ ਨੱਚਣ, ਇੱਥੇ ਜੋ ਮਰਜ਼ੀ ਹੋਵੇ, ਇੱਥੇ ਹਮ ਜਿਨਸ ਪ੍ਰਸਤੀਆਂ ਹੋਣ,
ਇੱਥੇ ਇਲੂਮੀਨਾਟੀ ਦੀਆਂ ਚੰਗੀਆਂ ਚੰਗੀਆਂ ਮਹਿਫਲਾਂ ਹੋਣ, ਕੋਈ ਪੁੱਛਣ ਵਾਲਾ ਨਹੀਂ, ਕੋਈ ਮੁਫਤੀ ਬਿਆਨ ਦੇਣ ਨੂੰ ਤਿਆਰ ਨਹੀਂ, ਉਹਦੇ ਤੇ ਕੋਈ ਬੰਦਾ ਉਹਦੇ ਤੇ ਹਿੱਲਣ ਨੂੰ ਤਿਆਰ ਨਹੀਂ। ਹਾਂ, ਇੱਥੇ ਮੈਂ ਕੋਈ ਗੁਸਤਾਖੀ ਕਰ ਦੇਵਾਂ, ਈਵਨ ਕਿ ਅਸੀਂ ਕਹਿੰਦੇ ਵੀ ਗੁਸਤਾਖੇ ਰਸੂਲ ਹੈ, ਇਸਕਾ ਸਰ ਕਲਮ ਕਰ ਦਿਆ ਜਾਏ। ਅਸੀਂ ਤਾਂ ਹਰ ਟਾਈਮ ਹਰ ਮੌਕੇ ਤੇ ਗੁਸਤਾਖੀ ਕਰਦੇ ਹਾਂ ਰਸੂਲ। ਸਭ ਤੋਂ ਪਹਿਲੀ ਗੱਲ, ਅਸੀਂ ਕਿਸੇ ਬੰਦੇ ਨਾਲ ਹੁਸਨ ਸਲੂਕ ਨਾਲ ਪੇਸ਼ ਆਉਂਦੇ ਨਹੀਂ ਆਉਂਦੇ। ਇੱਥੇ ਵੀ ਅਸੀਂ ਆਪਣੇ ਹਜ਼ੂਰ ਨੂੰ ਫਾਲੋ ਕੀਤਾ ਨਹੀਂ ਕੀਤਾ, ਗੁਸਤਾਖੀ ਆ ਪਹਿਲੀ ਗੱਲ। ਮੌਲਵੀ ਮਿੰਬਰਾਂ ਤੇ ਬਹਿ ਲੋਕਾਂ ਨੂੰ ਗਾਲਾਂ ਕੱਢਦੇ ਆ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਇਸ ਤਰ੍ਹਾਂ ਕਰਦੇ ਸੀ। ਅਸੀਂ ਉਹਨਾਂ ਦੇ ਮੈਂਬਰ ਸਮਝ ਲਓ, ਹਰ ਮੈਂਬਰ ਉਹਨਾਂ ਦਾ ਮੈਂਬਰ ਆ, ਠੀਕ ਆ। ਤੇ ਉਸ ਮੈਂਬਰ ਤੇ ਬਹਿ ਕੇ ਅਸੀਂ ਬਕਵਾਸ ਕਰਦੇ ਆ, ਉੱਥੇ ਅਸੀਂ ਤੋਹੀਨੇ ਰਸਾਲਤ ਨਹੀਂ ਕਰਦੇ। ਮੇਰੇ ਨਜ਼ਰੀਏ ਦੇ ਮੁਤਾਬਿਕ ਤਾਂ ਹਰ ਬੰਦਾ ਜਿਹੜਾ ਇਸਲਾਮ ਤੋਂ ਹਟਦਾ, ਹਜ਼ੂਰ ਦੇ ਨਕਸ਼ੇ ਕਦਮ ਤੋਂ ਹਟਦਾ, ਉਹ ਜਗ੍ਹਾ ਮੇਰੇ ਸਮੈਤ ਹਰ ਬੰਦਾ ਗੁਸਤਾਖੇ ਰਸੂਲ ਆ। ਹਰ ਬੰਦੇ ਦਾ ਸਿਰ ਕਲਮ ਹੋਣਾ ਚਾਹੀਦਾ। ਮੌਲਵੀ ਕਿਉਂ ਨਹੀਂ ਕਰਦੇ ਆਪਣੇ ਸਿਰ ਕਲਮ? ਦੀਨ ਇਸਲਾਮ ਇਹਨਾਂ ਨੇ ਚੱਕੇ ਹੋਇਆ। ਦੀਨ ਇਸਲਾਮ ਇਹ ਜਿਹੜੇ ਜਿਹੜੀਆਂ ਮਹਿਫਲਾਂ ਹੁੰਦੀਆਂ ਇਹਨਾਂ ਤੇ ਇਹਤਜਾਜ ਕਿਉਂ ਨਹੀਂ ਕਰਦੇ, ਰੋਡ ਬੰਦ ਕਿਉਂ ਨਹੀਂ ਕਰਦੇ, ਹਕੂਮਤੀ ਲੋਕਾਂ ਦੇ ਸਿਰ ਕਲਮ ਕਿਉਂ ਨਹੀਂ ਕਰਦੇ? ਕਿਉਂਕਿ ਇਹ ਕੁੱਤੇ ਆ, ਇਹ ਮੌਲਵੀ ਥੋੜ੍ਹੀ ਆ। ਇਹਨਾਂ ਨੂੰ ਮੌਲਵੀ ਕਿਹਾ ਜਾਂਦਾ। ਇਹ ਸਿਰਫ ਕਿਸੇ ਗਰੀਬ ਬੰਦੇ ਨੂੰ ਫੇਮਸ ਹੋਣ ਵਾਸਤੇ ਮਾਰ ਦੇਣਗੇ, ਚੁੱਕ ਲਿਆਣਗੇ। ਇਹ ਅੱਲਾ ਦੇ ਬੰਦੇ ਇਸ ਤਰ੍ਹਾਂ ਦੇ ਲੋਕ ਆ। ਖੈਰ, ਇਹ ਮੁਲਕ ਤੇ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਭਾਈ, ਔਰ ਨਾ ਇਹ ਮੁਲਕ ਬਦਲਣਾ, ਨਾ ਇਹਨੂੰ ਅਸੀਂ ਬਦਲ ਸਕਦੇ ਹਾਂ। ਬਸ ਇਹ ਆ ਵੀ ਇੱਥੋਂ ਜਿੰਨੀ ਜਲਦੀ ਹੋ ਸਕੇ ਬੰਦਾ ਨਿਕਲੇ, ਕਿਸੇ ਹੋਰ ਮੁਲਕ ਜਾਵੇ, ਨੈਸ਼ਨੈਲਿਟੀ ਲਵੇ। ਇਹ ਇੱਥੇ ਰਹਿਣ ਦੀ ਮੇਰੇ ਹਿਸਾਬ ਜ਼ਰੂਰਤ ਕੋਈ ਨਹੀਂ, ਨਾ ਇਸ ਮੁਲਕ ਨੂੰ, ਨਾ ਇਹਨਾਂ ਅਦਾਰਿਆਂ ਨੂੰ, ਕਿਸੇ ਨੂੰ ਨਹੀਂ ਹੈਗੀ। ਇਹ ਜਿਹੜੀ ਮਰਜ਼ੀ ਗੱਲ 'ਚ ਕਰ ਲੈਣ, ਹਰ ਗੱਲ ਝੂਠੇ ਆ। ਬਕਵਾਸਬਾਜ਼ੀ ਨੰਬਰ 1 ਅਕੀਦਾ ਇਹਨਾਂ ਦਾ, ਇਹਦੇ ਤੋਂ ਇਲਾਵਾ ਕੁਛ ਨਹੀਂ।